ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ 4 ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ-ਸੱਚ ਦੱਸ ਦਿਓ ਬਈ ਤੁਸੀਂ ਦੋਵੇਂ ਛੜੇ ਹੋ? ਹਾਂਜੀ ਛੜੇ ਆ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, ਦੋ ਮਕਾਨ। ਪਰ ਕਿਉਂ ਜੀ, ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲਦੇ ਹੋ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏਦਾਰ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇਹਨੇ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ, ਤੁਹਾਡੇ ਵਰਗੇ ਦੋ ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਨੂੰ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਧ ਤੇ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ, ਨੋ ਰੂਮ ਫਾਰ ਛੜਾ। ਸ਼ਾਬਾਸ਼। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਵਹੀਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ, ਬੋਟੀਆਂ ਵੀ ਹੁੰਦੀਆਂ, ਸਾਲਾ ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਬੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ। ਛੜਾ ਤਾਂ ਸਾਡੀ ਕਾਸਟ ਆ। ਮਾਈ ਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ, ਅੱਜ ਪਤਾ ਲੱਗਿਆ। ਵਜਾ ਕਰਾਤੀ ਬਈ। ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ। ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਜੇ ਕੱਲ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਨਹੀਂ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੇ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈਂ ਜੀ? ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ। ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ, ਮੈਨੂੰ ਇਹ ਦੱਸੋ ਤੁਹਾਡੇ ਦੋਹਾਂ ਚੋਂ ਕੌਣ ਕਿਹਦਾ ਘਰ ਆ? ਹੈ ਇਹ ਨੇ ਜੀ ਮੇਰੇ ਘਰ ਵਾਲੇ। ਦੋਵੇਂ? ਨਹੀਂ ਜੀ, ਇਹ ਇਕੱਲੇ। ਤੇ ਇਹ ਨੀਰੂ ਦੇ ਘਰ ਵਾਲੇ ਨੇ ਜੀ। ਓ, ਮੈਂ ਸੋਚਿਆ ਇਹ ਦੋਵੇਂ ਤੁਹਾਡੇ ਪਤੀ ਨੇ। ਨਹੀਂ, ਤੇ ਤੁਸੀਂ ਇਕੱਲੇ ਹੋ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ, ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ, ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ। ਮੇਰਾ ਮਤਲਬ ਜਦੋਂ ਅਸੀਂ ਫੌਜ ਚ ਹੁੰਦੇ ਸੀ, ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ। ਚਾਚਾ ਜੀ। ਹਾਏ ਜਸਮੀਤ। आओ बेटा, मीठ है। ਇਹ ਮੇਰੀ ਭਤੀਜੀ ਜਸਮੀਤ ਤੇ ਇਹਨੇ ਆਪਣੇ ਨਵੇਂ ਕਿਰਾਏਦਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਇਹ ਮੇਰੀ ਵਾਈਫ ਨੀਰੂ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਤੇ ਇਹ ਹੈ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ, ਤੁਹਾਡੀ ਸ਼ਕਲ ਤੇ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ। ਕਿਹਦੇ ਨਾਲ ਵੈਸੇ? ਸਾਡੇ ਨਵੇਂ 뮤직 ਟੀਚਰ ਬੱਬੂ ਨਾਲ। ਬਿਲਕੁਲ ਐਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ। ਹੁਣ ਮੇਰੀ ਕੀ ਗਲਤੀ ਆ? ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ। ਇੱਕ ਮਿੰਟ, ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਸੀ ਤਾਂ ਨਹੀਂ ਜੋੜਾ ਭਰਾ ਮੰਨਦੇ, ਤੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਉਹ ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ, ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਕਹਿੰਦੇ। ਜੇ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਹੈ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੋ? ਨਹੀਂ ਜੀ ਨਹੀਂ। ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ, ਵੀ ਹੇਟ ਟੂਗੇਦਰ। ਹੇਟ ਟੂਗੇਦਰ ਨਹੀਂ ਹੁੰਦਾ, ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ ਗਿਆ। ਅੰਕਲ ਜੇ ਤੁਹਾਡੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ, ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ, ਹਾਂ, ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ, ਸੋ ਸਵੀਟ। ਠੀਕ ਹੈ। ਕਿਉਂਕਿ ਸਾਡੇ ਰਿਵਾਜ ਆ, ਅਸੀਂ ਪਹਿਲੇ ਦਿਨ ਨਵੀਂ ਵੋਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ ਹੈ, ਇਹ ਪਹਿਲੇ ਦਿਨ ਹੀ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ, ਚਲੋ ਚੱਕੋ ਚੱਕੋ ਜੀ। ਹਾਂ, ਹਰੀ ਅਪ। Thank you ਜੀ। 1 2 ਥੈਂਕ ਯੂ। ਸਾਲੀ ਗਲਤੀ ਹੋ ਗਈ, ਮੈਂ ਚਵਾਰਾ ਹੀ ਥੱਲੇ ਪਾ ਲੈਣਾ ਸੀ। ਉਹ ਤੁਹਾਨੂੰ ਸਾਲਾ ਹੀ ਘਰ ਮਿਲਿਆ ਸੀਗਾ ਰਹਿਣ ਨੂੰ। ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਵੱਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ, ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ
ਉਹ ਤੈਨੂੰ ਕੋਈ ਪਛਾਣਦਾ ਨਹੀਂ, ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ, ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ, ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ। ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ ਹੋ। ਲੈ ਦੱਸ। ਤੇ ਮੈਂ ਕੀ ਮਾਰਾਂ? ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਹੈ। ਨੀਰੂ ਸਾਲਾ ਆਪਣੀਆਂ ਬੈਗਾਂ ਚੱਕੋ ਤੇ ਭੱਜੋ। ਬੁੜੇ ਨੂੰ ਕਹੇ ਲਾਈਨ ਹੀ ਮਾਰੀ ਜਾਂਦਾ, ਕਦੇ ਬੈਲ ਵੀ ਮਾਰ ਲਿਆ ਕਰ। ਚਲੋ ਮੈਂ ਅੰਦਰ ਆ ਜਾਵਾਂ ਜੀ? ਉਹ ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ। ਸਾਡੇ ਚੁਬਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ। ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ, ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਉਹ ਨਹੀਂ ਨਹੀਂ ਜੀ, ਨਵੀਂ ਜਗ੍ਹਾ ਨਾ, ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ? ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ? ਉਹ ਤਾਂ ਜੀ ਨਹਾਉਣ ਗਈਆਂ ਨੇ। ਦੋਵੇਂ ਇਕੱਠੀਆਂ ਹੀ? ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪ ਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ, ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ। ਨਹੀਂ, ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ। ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਜੱਡ ਹੁੰਦੇ ਆ। ਕਦੋਂ ਕੋ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਟਾਈਮ ਲੱਗੂਗਾ ਜੀ। ਹਾਂਜੀ। ਉਹ ਜਦੋਂ ਅੰਦਰ ਚਲੇ ਜਾਂਦੀਆਂ ਨੇ, ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ। ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ। ਕੁਛ ਨਹੀਂ, ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ। ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ। ਮੈਂ ਚੱਲਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ, ਸ਼ਾਇਦ ਬਾਹਰ ਆ ਜਾਂਦੇ। ਨਹੀਂ, ਥੋੜਾ ਟਾਈਮ ਤਾਂ ਲੱਗੂਗਾ ਹੀ ਜੀ। ਅੱਛਾ ਜੀ। ਹਾਂਜੀ ਜੀ। ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ। ਵੇਖੀ ਕਿਤੇ ਪਾਪ ਨਾ ਲੱਗੇ। ਕੁਕੜੂ ਕੁੜੂ ਨੀ ਨੀਰੂ, ਕੁਕੜੂ ਕੁੜੂ, ਕੁਕੜੂ ਕੁੜੂ ਨੀ ਨੀਰੂ, ਕੁਕੜੂ ਕੁੜੂ। ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਐ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ। ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁਗ ਡੁਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆਜੋ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ। ਆਜੋ ਪੁੱਤ। ਸਰਪ੍ਰਾਈਜ਼! ਉਹ ਮਾਰਤਾ, ਜਲਦੀ ਦਰਵਾਜ਼ਾ ਖੋਲ। ਓਏ ਹੋਰ ਨਾ ਕਿਤੇ ਬਾਹਰ ਤੋੜਦੀ। ਓਏ ਹੁਣ ਟੁੰਡਾ ਕਰਕੇ ਖੋਲੇਗੀ। ਇੱਕ ਹੱਥ ਨਾਲ ਤਾਂ ਰੋਟੀਆਂ ਵੀ ਨਹੀਂ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੌਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ। ਤੁਸੀਂ ਤਾਂ ਮੇਰੀ ਬਾਂਹ ਦਾ ਵੀ ਕੀਮਾ ਬਣਾਤਾ। ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ ਦੋ ਜੀ ਆ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਆ। ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ, ਫਿਰ ਦੋ ਦੋ ਚੁੱਲ੍ਹੇ ਕਾਹਦੇ ਲਈ ਬਾਲਣੇ ਆ? ਅੰਦਰ ਅੱਗ? ਤੁਹਾਨੂੰ ਐਸਿਡਿਟੀ ਹੈ? ਸਰ ਗਿਆ। ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ। ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡੀਟੀ ਹੋਈ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕਡੀਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ। ਮੈਂ ਸਮਝਾਉਣਾ, ਇਹ ਇਸ਼ਕ ਡੀਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕੱਲਫ 'ਚ ਪੈ ਗਏ। 2 ਮਿੰਟ ਹੱਥ 'ਚ ਫੜੀ ਰੱਖਦੇ, ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ ਹੈ, ਜਿਵੇਂ ਕਦੇ ਕੁਝ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਝ ਕਿਹਾ? ਨਹੀਂ ਜੀ। ਆ ਲਓ, ਤੁਸੀਂ ਚਿਕਨ ਖਾਓ। ਪਹਿਲੇ ਆਪ। ਪਹਿਲੇ ਆਪ। ਪਹਿਲੇ ਆਪ। ਖਾ ਲੈ ਹੁਣ। ਕੁਝ ਕਿਹਾ? ਲਓ ਨਾ ਪਲੀਜ਼। ਸ਼ੋਰ। ਲਓ। ਇਹ ਨਕੌੜਾ ਕਿਉਂ ਆ? ਉਹ ਮੇਰੇ ਤੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ। ਕਰ ਪੁੱਤ ਉਲਟੀਆਂ ਹੁਣ, ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਜੇ ਇੰਨੀ ਗੱਲ ਹੈ ਤੇ ਅੱਜ ਹੀ ਵੱਖ ਹੋ ਜਾਂਦੇ ਆ। ਹਾਏ ਅੱਲਾ,
ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ। ਉਹ ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ ਹੈ। ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਹੀ ਵੱਡੇ ਨੇ। ਉਹ ਬਸ ਯਾਰ ਮੈਂ ਚੱਲਿਆ, ਮੇਰੇ ਜਾਓ। ਇੰਟਰਵਿਊ ਦਾ ਟਾਈਮ ਹੋ ਗਿਆ। ਜਾ ਉਹ ਤੁਸੀਂ ਐਕਚੁਅਲੀ ਕੜਾ ਦੇਣ ਆਇਆ ਸੀ। ਅੱਜ ਸੰਗਰਾਂਦ ਹੈ ਜੀ? ਨਹੀਂ, ਕੰਜਕਾਂ ਬਿਠਾਈਆਂ ਸੀ, ਉਹ ਬੈਠੀਆਂ ਹੀ ਨਹੀਂ। ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ। ਮੈਂ ਫੜਾ ਦੂੰਗਾ ਜੀ। ਅੱਛਾ ਜੀ। ਹਾਂਜੀ। ਨੀਰੂ ਨੂੰ ਕਿਹੋ ਖਾ ਲਵੇ, ਮੈਂ ਆਪਣੇ ਹੱਥੀ ਬਣਾਇਆ। ਠੀਕ ਹੈ ਜੀ, ਕਹਿ ਦੂੰਗਾ ਜੀ। ਸਾਲਾ ਕੜਾ ਬਣਾਇਆ ਵੀ ਕੰਮ ਨਾ ਆਇਆ। ਆਖੇ ਹੱਥਾਂ ਨਾਲ ਬਣਾਇਆ, ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ। ਸੌਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਣਾ, ਯੂ ਕੰਟੀਨਿਊ। ਪਰ ਮਾਫ ਕਰਨਾ, ਆ ਕੋਈ ਨਵਾਂ ਆਸਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਨੀ ਆ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਆ। ਕਮਾਲ ਹੈ। ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਡ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਧੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ। ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ। ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ ਹੈ। ਬੰਦੇ ਦੀ ਤਾਂ ਜਾਤ ਹੀ ਇਦਾਂ ਦੀ ਹੁੰਦੀ ਆ। ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ? ਹੂੰ। ਹਾਏ, ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਕੇ ਹੁੰਦਾ, ਦਾਗ ਫੁੱਟ ਕੇ ਨਹੀਂ। ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰਿਟਲ ਅਫੇਅਰ। ਤੁਸੀਂ ਵੀ ਉਹੀ ਚਲਾਓ। ਪਰ ਜੀ ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ। ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ 2 ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਤੇ ਜਾਲੀ ਨਾਲ, ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਬਾਜੀ, ਫਾਰ ਯੂਰ ਕਾਈਂਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਤਾ ਨਹੀਂ ਖਾਂਦੀ। ਕੁਝ ਸਮਝੇ ਮਿਸ ਛੜਾ? ਪਲੀਜ਼ ਮੈਨੂੰ ਮੈਸੇਜ ਛੜਾ ਨਾ ਕਿਆ ਕਰੋ, ਬੰਦੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਸ ਛੜੀ ਕਹਿ ਲਿਆ ਕਰਾਂ। ਹਾਏ ਅੱਲਾ, ਲਾਲ ਛੜੀ मैदान खड़ी, क्या खूब लड़ी, क्या खूब लड़ी। हाय, कौन आ? ਓਏ ਹੈਪੀ, ਤੂੰ? ਚਾਚਾ ਬੜੀਆਂ ਪਹਿਲਾਂ ਪਾਉਂਦੇ ਐ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜੁਰਤ ਕਿਵੇਂ ਪਈ ਮੇਰੇ ਘਰੇ ਵੜਨ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣਾ ਹੈ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ ਦੇਖਦੇ ਕਿ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ। ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ, ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਲੈ ਯਾਰ। ਚਲੋ। ਛੱਡ ਦਿਓ ਇਹਨਾਂ ਨੂੰ। ਚਾਚਾ, ਚਾਚੀ ਲਿਆਉਂਦੀ ਤੇ ਸਾਨੂੰ ਦੱਸਿਆ ਵੀ ਨਹੀਂ। ਅਰੇ, ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ 'ਚ ਮਕਾਨ। ਮੇਰਾ ਮਤਲਬ ਕੀ ਸ਼ੱਕਰ, ਖੁਸ਼ ਕੀਤਾ ਈ। ਇੱਕ ਵਾਰੀ ਫੇਰ ਕਹਿ ਚਾਚੀ। ਜਾ ਓਏ, ਮੈਂ ਕਹਿੰਦਾ ਚਾਚੀ। ਓ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ ਓਏ। ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜਿੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕਿਨ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆ ਦੱਸਦਾ। ਬੇਸ਼ਰਮ, ਸਾਨੂੰ ਇੱਥੋਂ ਦਾ ਫੜ, ਇੱਥੇ ਬਾੜ ਹੁੰਦੇ ਸਾਡੇ। ਹਜੇ ਤਾਂ ਤੂੰ ਮੇਰੇ ਨਹੀਂ ਦੇਖੇ। ਮੇਰਾ ਮਤਲਬ ਇਹ ਤਾਂ ਸਾਰਿਆਂ ਦੀ ਹੁੰਦੇ ਨੇ। ਢਾਲੋ ਚਾਚੀ ਨੂੰ। ਹਾਏ ਰੇਵਨ, ਗੁੱਚੀ ਪਾਉ ਹੁਣ। ਤੇਰੀ ਭੈਣ ਨੂੰ, ਮੇਰੀ ਨੀਰੂ ਨੂੰ ਜੱਫਾ। ਸਾਲਿਆ, ਮੇਰੀ ਨੀਰੂ ਨੂੰ ਜੱਫਾ
ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ ਸਾਲਾ ਤੂੰ ਕੌਣ ਹੁੰਦਾ ਦੇਖ ਚਾਚੀ ਦੇਖ ਜਾਂ ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ ਐਵੇਂ ਸੱਟ ਸੁੱਟ ਵੱਜ ਜਾਂਦੀ ਹੈ ਬੰਦਿਆਂ ਦੇ ਲੀਵ ਦੇ ਇੱਡੀ ਟੋਮੀ ਬਾਉ ਹੁਣ ਫੜੇ ਮੂੰਹ ਤੇਰੇ ਸਾਲਾ ਢੀਠ ਕਿਸੇ ਥਾਂ ਦਾ ਲੀੜੇ ਵੀ ਨਾਲ ਹੀ ਰੱਖ ਚੱਕ ਲੋ तू अचानक बिना दसे ਸਰਪ੍ਰਾਈਜ਼ ਦੇਣਾ ਹੀ ਆ so sweet ਨਾ ਨਾ ਤੈਨੂੰ ਨਹੀਂ ਹਾਂ ਸਮਵਨ ਸਪੈਸ਼ਲ someone special ਤੇ ਮੈਨੂੰ ਦੱਸਿਆ ਵੀ ਨਹੀਂ ਜਸਮੀਤ ਪਿੰਕੀ ਭਾਬੀ ਆ ਗਏ ਤੁਸੀਂ ਆਓ ਜੀ ਆਓ ਆ ਮੇਰੀ ਫਰੈਂਡ ਹੈ ਲਾਡੀ ਹਾਏ ਲਾਡੀ ਹੈਲੋ ਪਤਾ ਮੈਂ ਤੁਹਾਡੇ ਭਰਾ ਨੂੰ ਮਿਲੀ ਅੱਜ ਮੈਨੂੰ ਨਾ ਦੱਸਿਆ ਕਰੋ ਯੂ نو ਆਈ ਹੇਟ ਹਿਮ ਮੁੰਡਾ ਤੇ ਚੰਗਾ ਹੈ ਪਰ ਸਾਡੇ ਵਿਆਹ ਦੇ ਤਾਂ ਖਿਲਾਫ ਸੀ ਨਾ ਕਈ ਵਾਰੀ ਤੈਨਾਂ ਤੇ ਹੱਥ ਵੀ ਚੁੱਕਿਆ ਖੈਰ ਮੈਂ ਵੀ ਆਪਣੀ ਹੀ ਲੈ ਕੇ ਬਹਿ ਗਈ ਮੇਰਾ ਮਤਲਬ ਆਪਣੀ ਹੀ ਲੈ ਕੇ ਖੜ ਗਈ ਇਹ ਆਉਂਦੇ ਹੋਣੇ ਆ ਮੈਂ ਚੱਲਦੀ ਆ ਓਕੇ ਬਾਏ 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 ਲਾਡੀ ਬਾਏ ਭਾਬੀ ਜੀ ਬਾਏ ਪੂਰਾ ਟੱਬਰ ਨਾ ਚਲਿਆ ਨਹੀਂ ਹੈ ਚਲ ਅੰਦਰ ਚਲੀਏ ਬਹਿ ਜਾ ਹੁਣ ਦੱਸ ਮੁੰਡਾ ਲੱਭਿਆ ਤੇ ਮੈਨੂੰ ਦੱਸਿਆ ਵੀ ਨਹੀਂ ਐਕਚੁਅਲੀ ਘਰਦਿਆਂ ਵੱਲੋਂ ਹਾਲੇ ਤੱਕ ਕੁਝ ਪੱਕਾ ਨਹੀਂ ਹੋਇਆ ਹਾਂ ਇਨਫੈਕਟ ਮੈਂ ਡੈਡੀ ਨੂੰ ਤੇ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ ਸੋ ਉਹਨਾਂ ਦਾ ਫੋਨ ਆਇਆ ਨਾ ਤਾਂ ਪਲੀਜ਼ ਹੈਂਡਲ ਕਰ ਲਈ ਤੂੰ ਮੁੰਡਾ ਕਿੱਥੇ ਰਹਿੰਦਾ ਹੈ? ਮੁੰਡਾ ਰਹਿੰਦਾ ਹੈ ਇੱਥੇ ਹੀ ਇਸੇ ਸ਼ਹਿਰ 'ਚ ਅੱਛਾ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਉਹ ਸਾਲੇ ਹਜੇ ਜਲਦੀ ਆ ਜਾਣਾ ਕਮ ਸੇ ਕਮ ਘਰ ਹੀ ਸੈੱਟ ਕਰ ਲਿਆ ਕਰ ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ ਉਹ ਗੱਲ ਸੁਣੋ ਏ ਇੱਕ ਕੰਮ ਕਰੋ ਉੱਤੋਂ ਥੋੜੀਆਂ ਗੱਲਾਂ ਸੁਣੋ ਹੈ ਐ ਨਹੀਂ ਕਾਕਾ ਕੰਮ ਚੱਲਣਾ ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ ਉਹ ਕੀ ਲਾੜ ਚੜਿਆ ਤੈਨੂੰ ਅੱਜ ਕਿਤੇ ਪਹਿਲੀ ਵਾਰੀ ਚੜਿਆ ਅੱਛਾ ਜੀ ਜੇ ਹੀ ਗੱਲ ਆ ਨਾ ਤਾਂ ਆਪਣੇ ਮੀਆਂ ਲਈ ਚਾਹ ਬਣਾ ਰੋਟੀ ਬਣਾ ਹੁਣੇ ਲੈ ਕੇ ਆਉਣੀ ਆ ਆਜੋ ਲਾਡੀ ਭੈਣ ਲਾਟੀ ਉਹ ਦਫਾ ਆਵੋ ਤੁਸੀਂ ਸਾਰੇ ਮੈਂ ਤੁਹਾਡੇ ਨਾਲ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ ਉਹ ਨਹੀਂ ਦੱਸਦੀ ਯਾਰ ਉਹ ਹੀਰੋ ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ ਉਹਦੇ ਪੱਜ ਜਾਂਦੀ ਆ ਬਾਈ ਉਹਦੀ ਭੱਜ ਜਾਂਦੀ ਹੈ ਬਾਈ ਕਿਉਂ ਕਬੱਡੀ ਖੇਡਦੀ ਰਹੀ ਆ ਉਹ ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ ਮੈਂ ਹਜੇ ਵੀ ਕਹਿਣਾ ਪਲੀਜ਼ ਇੱਕ ਘਰ ਪਿੱਛੇ ਨੇ ਸੈਲਫਿਸ਼ ਨਾ ਬਣੋ ਘਰ ਆਪਾਂ ਨੂੰ ਹੋਰ ਵੀ ਮਿਲ ਜੂ ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ ਅੱਛਾ ਇੱਕ ਕੰਮ ਕਰ ਅੱਗੇ ਵੀ ਆਪਣਾ ਗੁਜ਼ਾਰਾ ਝੂਠ ਤੇ ਹੀ ਚੱਲਦਾ ਨਾ ਇੱਕ ਝੂਠ ਹੋਰ ਬੋਲ ਕੇ ਵੇਖ ਲੈ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ ਹਾਂ ਜੇ ਨਾ ਗੱਲ ਬਣੀ ਫੇਰ ਭਾਵੇਂ ਸੱਚ ਬੋਲਦੀ ਉਹ ਨਾਲੇ 4 ਆਪਣੇ ਬੈਗ ਆ ਚੱਕ ਕੇ ਚੱਲਦੇ ਬਣਾਂਗੇ ਪਰ ਮੈਂ ਉਹਨੂੰ ਝੂਠ ਬੋਲੂ ਕੀ ਕਹਿੰਦੀ ਲਦੇਨ ਦੀ ਭੈਣ ਹੈ ਧਮਕੀ ਦੇ ਕੇ ਵਿਆਹ ਕਰਾਇਆ ਹੈ। ਬਸ ਕਰੋ ਮਮਾ ਮੈਂ ਆਪੇ ਕੋ ਸੋਚ ਲੂੰ ਪਰ ਤੂੰ ਨਾ ਉਹਦੇ ਸਾਹਮਣੇ ਆ ਜੀ ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ ਚਾਰੇ ਜਣਾਂ ਦਾ ਪੱਤਾ ਸਾਫ਼ ਹੋ ਜਾਣਾ ਓਏ ਇੱਟ ਦੇ ਬਾਦਸ਼ਾਹ ਸਾਡੇ ਪੱਤੇ ਲਿਬੜੀ ਰਹਿਣ ਦੇ ਜਾ ਕੇ ਆਪਣੀ ਚਿੜੀਏ ਦੀ ਬੇਗਮ ਸਾਹਬ ਜਾ ਉਹ ਦੀਦੀ ਚੱਲ ਸਾਲੀ ਤੇਰੀ ਸੌਕਲ ਲੈਣ ਗਿਆ ਲਾਡੀ ਕਿਉਂ ਆਇਆ ਤੂੰ ਇੱਥੇ ਇਹ ਦੇਖਣ ਲਈ ਕਿ ਲਾਡੀ ਜ਼ਿੰਦਾ ਹੈ ਕਿ ਮਰ ਗਈ ਮੈਂ ਆਪਣੀ ਲਾਡੀ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ ਇਸੇ ਲਈ ਆਇਆ ਜਸਟ ਪਲੀਜ਼ ਤੂੰ ਮੇਰੇ ਨਾਲ ਨਾ ਹੋਰ ਝੂਠੀਆਂ ਗੱਲਾਂ ਨਾ ਕਰ ਇੰਨਾ ਵੱਡਾ ਧੋਖਾ ਮੇਰੀ ਕੀ ਗਲਤੀ ਸੀ ਯਾਰ ਮੈਨੂੰ ਮਜਬੂਰੀ 'ਚ ਸਾਰਾ ਕੁਝ ਕਰਨਾ ਪਿਆ ਇਹੋ ਜੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਵਿਆਹ ਕਰਾਉਣਾ ਪੈ ਗਿਆ ਮੈਂ ਇੱਕ ਦਿਨ ਸਕੂਟਰ ਤੇ ਜਾ ਰਿਹਾ ਸੀ ਤੇ ਪਿੰਕੀ ਦੇ ਡੈਡੀ ਸੜਕ ਤੇ ਲੁੱਕ ਪਾਉਂਦੇ ਸੀ ਮੇਰਾ ਸਕੂਟਰ ਉਹਨਾਂ 'ਚ ਵੱਜਿਆ ਤੇ ਉਹਨਾਂ ਨੂੰ ਪੋਲੀਓ ਹੋ ਗਿਆ ਪੋਲੀਓ ਸਕੂਟਰ 'ਚ ਵੱਜਣ ਨਾਲ ਨਹੀਂ ਉਹ ਗਰਮ ਲੁੱਕ 'ਚ ਡਿੱਗਣ ਨਾਲ ਜਦੋਂ ਉਹਨਾਂ ਨੂੰ ਲੁੱਕ 'ਚੋਂ ਕੱਢਿਆ ਤਾਂ ਉਹਨਾਂ ਦੀ ਬੋਡੀ ਪੱਕੀ ਸੜਕ ਵਾਂਗੂ ਆਕੜ ਗਈ ਮੈਂ ਉਹਨਾਂ ਨੂੰ ਆਪਣੇ ਪੈਂਚਰ ਹੋਏ ਸਕੂਟਰ ਤੇ ਹਸਪੀਟਲ ਲੈ ਗਿਆ ਡਾਕਟਰ ਨੇ ਉਹਨਾਂ ਨੂੰ ਬਚਾਉਣ ਲਈ ਇੰਜੈਕਸ਼ਨ ਲਾਇਆ ਤੇ ਪੱਕੀ ਲੁੱਕ ਕਰਕੇ ਉਹਨਾਂ ਦੀ ਬੋਡੀ 'ਚ ਸੂਈ ਨਾ ਲੱਗੀ ਡਾਕਟਰ ਨੇ ਲੁੱਕ ਤੋੜਨ ਲਈ ਉਹਨਾਂ ਦੇ ਹਥੌੜੀ ਮਾਰੀ ਲੁੱਕ ਤਾਂ ਕੀ ਟੁੱਟਣੀ ਸੀ ਉਹਨਾਂ ਦੀਆਂ 8-10 ਹੱਡੀਆਂ ਟੁੱਟ ਗਈਆਂ ਤੇ ਉਹਨਾਂ ਨੂੰ ਪੋਲੀਓ ਹੋ ਗਿਆ ਪਰ ਇਹਨਾਂ ਸਾਰੀਆਂ ਗੱਲਾਂ ਦਾ ਤੇਰੇ ਵਿਆਹ ਨਾਲ ਕੀ ਕਨੈਕਸ਼ਨ ਹੈ ਸਾਲੀ ਮੈਂ ਵੀ ਗੱਲ ਕਿਸੇ ਹੋਰ ਪਾਸੇ ਲੱਗਿਆ ਉਹ ਪਿੰਕੀ ਦੇ ਡੈਡੀ ਨੂੰ ਜਦੋਂ ਮੈਂ ਹਸਪੀਟਲ ਤੋਂ ਘਰੇ ਲੈ ਕੇ ਆ ਰਿਹਾ ਸੀ
ਤਾਂ ਉਹਨਾਂ ਨੇ ਦੱਸਿਆ ਪਿੰਕੀ ਨੂੰ ਕੈਂਸਰ ਆ ਤੇ ਉਹਨੇ 2 ਮਹੀਨੇ ਤੁਰ ਜਾਣਾ ਤੇ ਉਹਦੇ ਡੈਡੀ ਤੇ ਉਹਦੀ ਇੱਛਾ ਕਿ ਉਹ ਸੁਹਾਗਣ ਮਰੇ ਤੇ ਇਨਸਾਨੀਅਤ ਦੇ ਨਾਤੇ ਮੈਂ ਤੋਂ ਰਿਹਾ ਨਹੀਂ ਗਿਆ ਤੇ ਮੈਂ ਵਿਆਹ ਕਰਾ ਲਿਆ। ਪਰ ਜਸ ਤੈਨੂੰ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ। ਹਰ ਸਾਹ ਨਾਲ ਆਇਆ ਤੇਰਾ ਖਿਆਲ। 20 ਦਿਨ ਹੋ ਗਏ ਵਿਆਹ ਹੋਏ ਨੂੰ, ਹਜੇ ਤੱਕ ਅੱਡ ਸੌਂਦੇ ਆ, ਉਹ ਵੀ ਪਰਾਂ ਨੂੰ ਮੂੰਹ ਕਰਕੇ। ਕਿਉਂ? ਉਹ ਪਿੰਕੀ ਦੀ ਆਖਰੀ ਇੱਛਾ ਸੁਹਾਗਣ ਮਰਨ ਦੀ ਆ, ਮਾਂ ਬਣਦੀ ਥੋੜਾ ਨਾ। ਓ ਜਸ ਤੂੰ ਦਿਲ ਦਾ ਕਿੰਨਾ ਸਾਫ਼ ਹੈ ਨਾ। ਆਈ ਨੋ, ਤੂੰ ਮੈਨੂੰ ਮਾਫ ਕਰਤਾ ਨਾ। ਥੈਂਕ ਯੂ। ਅੱਛਾ ਡੈਡੀ ਨੂੰ ਤੇ ਮੈਂ ਸਮਝਾ ਲਾਂਗੀ। ਹੁਣ ਨਾ ਬਸ ਤੂੰ ਛੇਤੀ ਛੇਤੀ ਵਿਹਲਾ ਹੋ ਜਾ, ਠੀਕ ਆ। ਫਿਰ ਆਪਾਂ ਦੋਨੋਂ ਵਿਆਹ ਕਰਾ ਲਈਏ। ਹੁਣ ਪਿੰਕੀ ਨੂੰ ਆਪਾਂ ਆਪ ਤਾਂ ਮਾਰਨੋਂ ਰਹੇ, ਤੂੰ ਥੋੜੀ ਜੀ ਵੇਟ ਕਰ, ਆਪਾਂ ਉਹਦੇ ਚੌਥੇ ਵਾਲੇ ਦਿਨ ਹੀ ਵਿਆਹ ਕਰਾ ਲਾਂਗੇ। ਪਰ ਮੈਂ ਕਿਹਨਾਂ ਗਲਤ ਸਮਝਿਆ ਨਾ ਪਿੰਕੀ ਭਾਬੀ ਨੂੰ। ਓਏ ਭਾਬੀ ਨਹੀਂ, ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋ ਜਾਾਂਗੇ। ਹਾਂ ਉਹ ਸੱਚ ਸੌਰੀ, ਮੈਂ ਨਾ ਪਿੰਕੀ ਨੂੰ ਮਿਲ ਲੈਣੀ ਆ। ਚਿੜੀ ਉੱਡ ਉੱਡ ਕਾਂ ਉੱਡ ਉੱਡ ਗਾਂ ਉੱਡ। ਨਾ ਹੈ ਕਿਵੇਂ ਉੱਡ ਓਏ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ ਚੱਲ ਕੋਤਾ ਉੱਡ ਨਾ ਬੋਤਾ ਉੱਡ। ਜਮਾ ਹੀ ਨਹੀਂ। ਚੱਲ ਕੁਛ ਤਾਂ ਉਡਾ ਲੈ ਹੁਣ। ਆਗੜਾ ਗਿਆ। ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣਦਾ ਦੇਖੀ ਜਾ ਤੈਨੂੰ ਜਿਉਣੇ ਮੋੜ ਨੂੰ। ਸਾਲ ਨੇ ਤੰਗ ਕਰ ਲਿਆ। ਹੈਂ ਪਿੰਕੀ ਭਾਬੀ, ਪਿੰਕੀ ਭਾਬੀ, ਲਾਡੀ ਸੌਰੀ ਪਿੰਕੀ, ਆਮ ਸੋ ਸੌਰੀ, ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ? ਹਾਂ, ਡੈਡੀ ਵਾਲਾ ਤਾਂ ਜੀ ਬੜਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ? ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇਔਲਾਦ ਮਿਲੋ। ਨਹੀਂ ਨਹੀਂ, ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਅਜੀ ਕੈਂਸਰ? ਕਿਹਨੂੰ ਹੈ ਕੈਂਸਰ? ਤੁਹਾਨੂੰ? ਮੈਨੂੰ? ਨੀਰੂ ਭਾਬੀ ਕੈਂਸਰ ਪਿੰਕੀ ਨੂੰ। ਅੱਛਾ 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 ਅੱਛਾ, ਨਾ 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 ਨਾ, ਕਿਹਨੂੰ ਹੈ ਕੈਂਸਰ? ਕੈਂਸਰ ਹੈ ਹੀ ਨਹੀਂ। ਕੈਂਸਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹੀ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ, ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸੰਮਤੀ। ਨੀਰੂ ਭਾਬੀ ਕੰਟਰੋਲ। ਓਕੇ ਕੰਟਰੋਲ। ਓਕੇ, ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ ਪਲੀਜ਼। ਪੱਕਾ ਪ੍ਰੋਮਿਸ। ਤੇ ਜੇ ਕੁਝ ਵੀ ਹੋ ਜਾਏ ਨਾ ਤੁਸੀਂ ਮੈਨੂੰ ਸੱਦ ਲੈਣਾ। ਜੇ ਮੈਨੂੰ ਕੁਝ ਹੋ ਗਿਆ ਤੁਹਾਨੂੰ ਤਾਂ ਇਹੀ ਸੱਦਣਗੇ ਨਾ। ਮੈਂ ਤਾਂ ਮਰ ਗਈ ਹੋਊਂਗੀ, ਪਰ ਤੁਸੀਂ ਆਇਓ ਜ਼ਰੂਰ ਮੇਰੇ ਭੋਗ ਤੇ, ਮੈਨੂੰ ਬੜਾ ਚੰਗਾ ਲੱਗੂਗਾ। ਓਹੋ ਪਲੀਜ਼ ਪਿੰਕੀ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਜਿੰਨੇ ਵੀ ਦਿਨ ਹੈਗੇ ਨਾ ਹੱਸ ਖੇਡ ਕੇ ਬਤਾਓ ਨਾ, ਇੰਜੋਏ ਕਰੋ। ਬਸ ਤੁਸੀਂ ਇਦਾਂ ਹੀ ਆ ਜਾ ਕਰੋ, ਮੇਰੀ ਤਾਂ ਇੰਜੋਇਮੈਂਟ ਹੀ ਹੈ ਜੀ। ਤੇ ਤੁਸੀਂ ਇਹਨਾਂ ਦੇ ਨੇੜੇ ਰਿਹਾ ਕਰੋ, ਇੰਜ ਥੋੜੀ ਫੈਲਦਾ ਕੈਂਸਰ। ਪੱਕਾ ਪ੍ਰੋਮਿਸ। ਪਿੰਕੀ ਆਪਣਾ ਖਿਆਲ ਰੱਖਿਓ। ਮੈਂ ਚਲਦੀ ਹਾਂ ਜੀ। ਚਲੋ ਹਾਜ਼ਰ। ਓਕੇ ਬਾਏ ਬਾਏ। ਹਾਏ ਜੱਫੀ ਪਾ ਗਈ। ਸਵਾਦ ਹੀ ਆ ਗਿਆ ਸਾਲਿਓ। ਤੂੰ ਸਾਲਿਆ ਬੜੀ ਜੱਫੀਆਂ ਪਾਉਣਾ ਸੀ, ਦੱਸਾਂ ਤੈਨੂੰ। ਓਏ ਓਏ ਓਏ, ਤੂੰ ਓਏ। ਮੈਂ ਸੂਟ ਵਾਲਿਆਂ ਨੂੰ ਜੱਫੀਆਂ ਪਾ ਸਕਦੇ ਨੇ। ਹਾਂ ਚੱਲਦੇ ਭੈਣੇ ਛਬੀਲ ਪੀ ਕੇ ਆਈਏ। ਉਹ ਦੇਖੀ ਉਹ ਦੇਖੀ ਭਰਾਵਾ ਕੀ ਕਰੀ ਜਾਂਦਾ। ਸੌਰੀ ਭਾਜੀ। ਸਾਨੂੰ ਪਾਣੀ ਪਿਲਾਈ ਜਾਂਦਾ ਕਿ ਥੱਲੇ ਚਿੱਕੜ ਕਰੀ ਜਾਂਦਾ। ਗਲਤੀ ਨਾਲ। ਲੱਗਿਆ ਲੱਗਦਾ। ਕਿੰਨੇ ਪੈਸੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ। ਆਲੋ ਜੀ। ਲਓ ਜੀ। ਤੁਸੀਂ ਅੰਦਰ ਹੀ ਆ ਜਾਓ ਜੀ। ਹਾਂਜੀ ਆ ਜਾਓ ਜੀ, ਆ ਜਾਓ। ਕੀ ਖਾਓਗੇ? ਸ਼ਬੀਲ ਜੀ ਕਾਫੀ ਕੁਝ ਪੜਿਆ। ਸ਼ਬੀਲ ਚ ਤਾਂ 2 ਹੀ ਚੀਜ਼ਾਂ ਬਣੀਆਂ ਜੀ, ਪਰ ਮੈਂ ਤੁਹਾਡੇ ਲਈ 8-10 ਆਈਟਮਾਂ ਅੱਡ ਤੋਂ ਹੀ ਲੈ ਆਇਆ ਸੀ ਜੀ। ਜੀ ਤੁਸੀਂ ਚੀਫ ਗੈਸਟ ਹੋ ਨਾ। ਸ਼ਬੀਲ ਜੀ ਚੀਫ ਗੈਸਟ। ਹਾਂ
तेरे लिए दिल सारी 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 रात जगे तेरे लिए दिल सारी 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 रात जगे बुल्ला उत्ते बस तेरी बात रवे तू रवे नजदीक ते हाल मेरा ठीक तू रवे नजदीक ते हाल मेरा ठीक जे दूर जावे सुती बरसात जगे तेरे लिए दिल सारी 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 रात जगे बुल्ला उत्ते बस तेरी बात जगे सारी 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 रात जगे बुल्ला उत्ते बस तेरी बात जगे तेरे लिए तेरे लिए तेरे लिए सारी तेरे लिए दिल पहला पहला इश्क दा ख्वाब बुने तेरे लिए दिल पहला पहला इश्क दा ख्वाब बुने तेरे बल जान वाली राह चुने ए कल मेरा सी अज होया जाने की ए कल मेरा सी अज होया जाने की मन्ने गल्ला तेरी आए मेरी एक ना सुने तेरे लिए दिल पहला पहला इश्क दा ख्वाब बुने तेरे बल जान वाली राह चुने पहला पहला इश्क दा ख्वाब बुने तेरे बल जान वाली राह चुने ਬਾਬਾ ਜੀ ਤੁਹਾਡੀ ਹਜ਼ੂਰੀ ਵਿੱਚ ਜਦੋਂ ਮੇਰੀਆਂ ਲਾਵਾਂ ਹੋਣ ਉਦੋਂ ਵੀ ਇਹੀ ਕੁੜੀ ਮੇਰੇ ਸੱਜੇ ਬੈਠੀ ਹੋਵੇ ਵਾਹਿਗੁਰੂ 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 ਥੈਂਕ ਯੂ ਜੀ। ਥੈਂਕ ਯੂ ਤਾਂ ਤੁਹਾਡਾ ਮੈਡਮ ਜੀ ਤੁਸੀਂ ਸ਼ਬੀਲ ਤੇ ਆਏ ਤੁਹਾਡੇ ਨਾਲ ਵਕਤ ਗੁਜ਼ਾਰ ਕੇ ਮੈਨੂੰ ਕਿੰਨਾ ਚੰਗਾ ਲੱਗਦਾ ਤੁਹਾਨੂੰ ਨਹੀਂ ਪਤਾ ਰਾਣੂ ਜੀ ਮੈਨੂੰ ਨਾ ਕਿਸੇ ਹੱਥ ਵੇਖਣ ਵਾਲੇ ਨੇ ਕਿਹਾ ਸੀ ਕਿ ਮੇਰਾ ਵਿਆਹ ਨਾ ਕਿਸੇ ਸਕੂਲ ਦੀ ਮਾਸਟਰਨੀ ਨਾਲ ਹੀ ਹੋ ਜਿਹਦੇ ਘਰ ਦੇ ਸਾਹਮਣੇ ਪਿੱਪਲ ਹੋ ਆ ਪਿੱਪਲ ਹੀ ਆ ਨਾ ਜੀ ਮੈਂ ਜਲਦੀ ਆ ਬਹੁਤ ਦੇਰ ਹੋ ਗਈ ਬਾਹਰੋਂ ਮੇਰੀ ਦੀਦੀ ਆਏ ਹੋਏ ਨੇ ਠੀਕ ਹੈ ਜੀ राणो हाँ जी दीदी कौन सी है मुंडा? ओ पाली अब इसी पिंड च काम करता है की कम करदा? ओ पोल्ट्री फार्म च डी बिकर है डी पिकर? हाँ मुर्गियां दियां चुंझां वड्डदा है ਉਹਨੇ ਸ਼ਬੀਲ ਲਾਈ ਸੀ ਤਾਂ ਕਰਕੇ ਮੈਨੂੰ ਛੱਡਣ ਆ ਗਿਆ ਇੰਨੀ ਕੀ ਗੱਲ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਮੁੰਡਾ ਚੰਗਾ ਹੈ ਨਾ ਚੰਗਾ ਤਾਂ ਆਪਣਾ ਕੇਬਲ ਵਾਲਾ ਜੈਲੀ ਵੀ ਬਹੁਤ ਸੀ ਅਸੀਂ ਇੱਕ ਦੂਜੇ ਨੂੰ ਪਸੰਦ ਵੀ ਬਹੁਤ ਕਰਦੇ ਸੀ ਉਹਨੂੰ ਵੇਖਣ ਦੇ ਬਹਾਨੇ ਤਾਂ ਮੈਂ ਘਰ ਦੀ ਕੇਬਲ ਖਰਾਬ ਕਰਦੀ ਸੀ ਜੇ ਉਸ ਵੇਲੇ ਮੰਮੀ ਡੈਡੀ ਨੇ ਸਮਝਾ ਕੇ ਜੈਲੀ ਨੂੰ ਛੱਡ ਕੇ ਤੇਰੀ ਜੀਜੇ ਨਾਲ ਮੈਨੂੰ ਵਿਆਹ ਕਰਨ ਨੂੰ ਨਾ ਕਿਹਾ ਹੁੰਦਾ ਨਾ ਤਾਂ ਸ਼ਾਇਦ ਅੱਜ ਮੈਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਫਿਊਚਰ ਨਾ ਦੇ ਸਕਦੀ ਪਰ ਦੀਦੀ ਇਹ ਵੀ ਤੇ ਹੋ ਸਕਦਾ ਹੈ ਨਾ ਕੱਲ ਨੂੰ ਮਿਹਨਤ ਕਰਕੇ ਪਾਲੀ ਵਧੀਆ ਸੈਟਲ ਹੋ ਜਾਏ ਆਉਣ ਵਾਲੇ ਵਕਤ ਨੇ ਆਪਣੀ ਬੁੱਕਲ ਚ ਕੀਲ ਕੋ ਰੱਖਿਆ ਇਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਇਹ ਚੰਦ ਤਾਰਿਆਂ ਦੀ ਰੋਮਾਂਟਿਕ ਗੱਲਾਂ ਵਿਆਹ ਦੇ ਮਗਰੋਂ ਜਦੋਂ ਦੁੱਧ ਪਿਆਜ਼ ਦੇ ਰੇਟਾਂ 'ਚ ਬਦਲ ਜਾਂਦੀਆਂ ਨੇ ਨਾ ਉਦੋਂ ਜ਼ਿੰਦਗੀ ਦੀ ਸੱਚਾਈ ਪਤਾ ਚੱਲਦੀ ਹੈ ਜੈਲੀ ਅੱਜ ਵੀ ਕੇਬਲ ਦੇ ਕਨੈਕਸ਼ਨ ਦਿੰਦਾ ਫਿਰਦਾ ਉਹਨੂੰ ਵੇਖ ਕੇ ਨਾ ਮੈਂ ਡਰ ਜਾਂਦੀ ਹਾਂ ਕਿ ਜੇ ਮੈਂ ਇਹਦੇ ਨਾਲ ਵਿਆਹ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੀ ਹੁੰਦੀ ਪਰ ਦੀਦੀ ਇਹ ਜ਼ਰੂਰੀ ਤਾਂ ਨਹੀਂ ਨਾ ਜੋ ਜੈਲੀ ਨਾਲ ਹੋਇਆ ਉਹੀ ਪਾਲੀ ਨਾਲ ਵੀ ਹੋਵੇ ਦੇਖ ਰਾਣੋ ਮੈਂ ਸਮਝ ਸਕਦੀ ਹਾਂ
ਤੂੰ ਅੱਜ ਜਿਹੜੇ ਮੋੜ ਤੇ ਖੜੀ ਹੈ ਨਾ, ਮੈਂ ਇਸ ਮੋੜ ਤੋਂ ਅੱਜ ਤੋਂ 10 ਸਾਲ ਪਹਿਲਾਂ ਵਾਪਸ ਮੁੜ ਗਈ ਸੀ ਤੇ ਮੈਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਦਾ। ਮੈਂ ਤੇਰੀ ਵੱਡੀ ਭੈਣ ਆ, ਤੇਰਾ ਬੁਰਾ ਨਹੀਂ ਚਾਹੂੰਗੀ। ਮੇਰਾ ਦਿਓਰ ਕੈਨੇਡਾ ਤੋਂ ਅਗਲੇ ਹਫਤੇ ਆ ਰਿਹਾ ਹੈ। ਉਹਨੇ ਤੇਰੀ ਫੋਟੋ ਵੇਖੀ ਸੀ, ਉਹਦੇ ਵੱਲੋਂ ਤਾਂ ਆਲਮੋਸਟ ਹਾਂ ਹੈ। ਮੰਮੀ ਪਾਪਾ ਨੂੰ ਵੀ ਰਿਸ਼ਤਾ ਪਸੰਦ ਹੈ। ਬਾਕੀ ਤੂੰ ਸਮਝਦਾਰ ਹੈ, ਫੈਸਲਾ ਤੇਰੇ ਹੱਥ 'ਚ ਹੈ। जस हेलो ਹੈਲੋ ਲਾਡੀ। हाँ ਯਾਰ ਪਲੀਜ਼ ਇੱਕ ਵਾਰ ਛੱਤ ਤੇ ਆ ਜਾ, ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ। जस मैं तेनू मिल नहीं सकती, तू जो भी गल करनी है फोन ते कर ले। ਫੋਨ ਤੇ ਵੀ ਕਿਉਂ ਕਰਨੀ ਆ? ਮੈਸੇਜ ਲਿਖ ਕੇ ਭੇਜ ਦੇਣਾ, ਐਵੇਂ ਹੀ ਭਾ ਖਾਈ ਜਾਨੀ ਆ ਜਾਣਾ ਯਾਰ ਪਲੀਜ਼। पर जे किसी ने देख लिया ते? ਉਹ ਸਾਰੇ ਸੁੱਤੇ ਪਏ ਆ, ਜਮੀ ਸੀਕ੍ਰੇਟ ਮੀਟਿੰਗ ਆ ਜਾਣਾ ਯਾਰ। अच्छा ठीक है, आ रही है। की आजा आजा किया यार, बड़ी जिद्दी आ तू। चल जस जे किसी ने देख लिया ते? ਉਹ ਕੋਈ ਨਹੀਂ ਦੇਖਦਾ, ਇਹੋ ਸਾਰੇ ਜਿਹੀ ਕਿਹੜੀ ਸੁੱਤੇ ਤੂੰ ਪਏ। ਮੇਰੇ ਨਾਲ ਸੀਕ੍ਰੇਟ ਮੀਟਿੰਗ ਕਰਨੀ ਉਹ ਤੂੰ ਸੀ? ਚੱਲ ਤਾਂ ਸਹੀ, ਦੱਸਦਾ ਮੈਂ। ਉਹ ਤੇਰੀ ਸਾਲਿਆ, ਤੈਨੂੰ ਮੇਰੇ ਵਾਲੀ ਓ ਮਿਲੀ ਸੀ? ਉਹ ਪਾਲੀ, ਸੌਣ ਦੇ ਯਾਰ। ਇਹ ਸਾਲੇ ਕਿੱਥੇ ਗਏ? ਐਵੇਂ ਨਾ ਕੋਈ ਪੰਗਾ ਪਾ ਲੈਣਾ। अच्छा दस केड़ी सीक्रेट गल करनी सी? यार तेनू देख के ना एक शेर याद आ गया। अच्छा केड़ा? कितनी हसीन ये आज की रात है, एक चांद आसमान में और एक मेरे पास है। वाह, हो गया। हुण दस केड़ी गल करनी सी? ਮੈਂ ਚੋਰ ਨਹੀਂ ਹੈਗਾ ਜੀ, ਛੱਡ ਦਿਓ ਮੈਨੂੰ ਸੂਬੇਦਾਰ ਸਾਹਿਬ। ਸੂਬੇਦਾਰ ਸਾਲਿਆ, ਤੈਨੂੰ ਕਿਵੇਂ ਪਤਾ ਮੈਂ ਸੂਬੇਦਾਰ ਆ? ਓਏ ਉਹ ਬਾਬਾ, ਦਰਵਾਜ਼ੇ ਤੇ ਲੱਗੀ ਨੇਮ ਪਲੇਟ ਤੇ ਬੜਿਆ ਜੀ। ਸਾਲਿਆ, ਸਾਡੇ ਦਰਵਾਜ਼ੇ ਤੇ ਤਾਂ ਕੁੰਡੀ ਮਸਾ ਲੱਗੀ ਆ, ਨੇਮ ਪਲੇਟ ਸਾਲਾ ਕੌਣ ਲਾ ਗਿਆ? ਤੂੰ ਹੈ ਕੌਣ ਆ ਓਏ? ਸ਼ਕਲ ਵਿਖਾ, ਇੱਧਰ ਨੂੰ ਦਿਖਾ ਮੂੰਹ। ਓਏ ਓਏ, ਤੇਰੀ ਸ਼ਕਲ ਤਾਂ ਸਾਲਿਆ ਨੀਰੂ ਨਾਲ ਬਹੁਤ ਮਿਲਦੀ ਆ। ਮੈਂ ਉਹਨਾਂ ਦਾ ਹੀ ਜੁੜਵਾ ਭਾਈ ਹਾਂ ਜੀ। ਇਹ ਸਾਲੇ ਸਾਰੇ ਪੰਜਾਬ ਦੇ ਜੁੜਵੇ ਸਾਡੇ ਘਰੇ ਇਕੱਠੇ ਹੋਣੇ ਸੀ। ਤੂੰ ਕਰਨ ਕੀ ਆਇਆ ਇੱਥੇ? ਭੈਣ ਜੀ ਉਹਨਾਂ ਨੂੰ ਮਿਲਣ ਆਇਆ ਸੀ ਜੀ। ਇਸ ਵੇਲੇ ਸਾਲਿਆ, ਅੱਧੀ ਰਾਤ ਨੂੰ ਤਾਂ ਲੋਕ ਮਸ਼ੂਕ ਨੂੰ ਮਸਾ ਮਿਲਣ ਜਾਂਦੇ ਆ, ਤੂੰ ਭੈਣ ਨੂੰ ਮਿਲਣ ਆ ਗਿਆ? ਹਾਂ ਅੱਛਾ, ਅੱਜ 12 ਵਜੇ ਤੋਂ ਬਾਅਦ ਰੱਖੜੀ ਸ਼ੁਰੂ ਹੋਣੀ ਹੈ ਨਾ ਜੀ। ਮੇਰਾ ਜੀਜਾ ਮੈਨੂੰ ਕੁੱਟਦਾ ਬਹੁਤ ਹੈ, ਮਿਲਣ ਨਹੀਂ ਦਿੰਦਾ ਜੀ। ਬਸ ਫਿਰ ਮੈਂ ਲੁੱਕ ਕੇ ਰੱਖੜੀ ਬਣਾਉਣ ਆਇਆ ਸੀਗਾ ਜੀ। ਕੱਛਾ ਪਾ ਕੇ? ਸਾਲਿਆ, ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ। ਤੂੰ ਸੁੱਤੀ ਨੂੰ ਜਗਾਉਣ ਆ ਗਿਆ? ਤੈਨੂੰ ਜੀਜਾ ਬਾਅਦ ਚ ਕੁੱਟੂ, ਪਹਿਲਾਂ ਮੈਂ ਕੁੱਟੂ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੈਂ ਕੁੱਟੂ ਤੈਨੂੰ ਪਹਿਲਾਂ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਉਹ ਜੀਜਾ ਜੀ, ਕਿੱਥੇ ਜੀਜਾ ਜੀ? जस तू ते क्या सी कि ये सीक्रेट मीटिंग है? यार मैंने थोड़ा ना पता सी, मैं तो अपने वालों सीक्रेट ही रखी सी। ये किहो जी सीक्रेट मीटिंग है जिथे सारा टब्बर इकट्ठा होया है? ਕਾਹਦਾ ਰੌਲਾ ਪਾਇਆ ਉਹ ਤੁਸੀਂ? ਮੈਂ ਕਦਾ ਰੌਲਾ ਪਾਉਣਾ? ਤੇਰਾ ਸਾਲਾ ਆਇਆ ਸੀ। ਮੇਰਾ ਕਿਹੜਾ ਸਾਲਾ? ਆਹੋ, ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ, ਉਹਨੂੰ ਸਾਲੇ ਦੀ ਸੁਆਹ ਹੋਣੀ ਆ। ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ। ਨੀਰੂ ਦਾ ਜੁੜਵਾ? ਉਹ ਅੱਛਾ, ਉਹ ਸਾਲਾ ਆਇਆ ਸੀ। ਤੇ ਤੂੰ ਦੂਜੀ ਦਾ ਸਮਝਿਆ ਹੁਣ? ਕੀ ਮਤਲਬ? ਕੁਛ ਨਹੀਂ, ਸੌਂ ਜਾ ਕੇ ਬੌਂਦਲਿਆ ਫਿਰਦਾ। ਹਾਏ
ਹਾਏ ਆ ਜਾ ਹਾਏ ਨੀਰੂ। ਹਾਏ ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ ਹੈ ਕੀ ਹੋਇਆ ਕੀ ਓਏ ਹੋਣਾ ਕੀ ਆ, ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ, ਗੋਡਾ ਬਣਾ ਕੇ ਚਲਿਆ ਗਿਆ। ਹਾਏ ਮੇਰੇ ਭਰਾ ਦਾ ਗੋਡਾ ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ, ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੀ ਹੱਥੋਂ ਸਾਲੀ ਨਿਕਲਦੀ ਹੁੰਦੀ ਆ। ਹਾਏ ਰੱਬਾ ਹੁਣ ਮੈਂ ਰੱਖੜੀ ਕਿਹਦੇ ਬੰਨੂਗੀ ਆ ਜੱਬਲ ਦੇ ਬੰਦੇ, ਸਾਲਾ ਜੱਬ ਹੀ ਨਵੇੜ। ਕੀ? ਕੁਛ ਨਹੀਂ, ਸੌਦਾ ਜਾ ਕੇ ਸਵੇਰੇ ਗੱਲ ਕਰਾਂਗੇ। ਠੀਕ ਹੈ ਚਲੋ ਲੈ ਕੇ ਤਾਂ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ। ਚਾਚਾ ਜੀ ਅਖਬਾਰ। ਥੈਂਕ ਯੂ। ਪਿਆਜ਼ 100 ਰੁਪਏ ਕਿਲੋ, ਸਾਲੇ ਪਿਆਜ਼ ਨਾ ਹੋਗੇ, ਰੰਮ ਦੀ ਬੋਤਲ ਹੀ ਹੋਗੀ। ਸਬਜ਼ੀ ਲੈਣ ਚੱਲੀ ਸੀ ਚਲੋ ਨਹੀਂ ਨਹੀਂ ਮੈਂ ਚੱਲੀ ਸੀ ਦੱਸ ਕੇ ਤਾਂ ਆਏ ਗਈ ਆ ਜਿਵੇਂ ਖਸਮ ਨੂੰ ਦੱਸ ਕੇ ਜਾਈਦਾ। ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ। ਆ ਗਏ ਤੁਸੀਂ? ਕੌਣ ਆ ਗਿਆ? ਚਾਚਾ ਜੀ ਇਹ ਨੇ ਬੱਬੂ ਕੀਰਤਪੁਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਾਂ ਠੀਕ ਹੈ, ਐ ਨਹੀਂ ਲੱਗਦਾ ਜਿਵੇਂ ਪਿੰਕੀ ਪਟੇ ਕਰਾ ਕੇ ਆਈ ਹੁੰਦੀ ਆ। ਚਾਚਾ ਜੀ ਦੱਸਿਆ ਤੇ ਸੀ ਇਹ ਜੁੜਵਾ ਨੇ। ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ। ਲੱਗਦਾ ਇਹਨਾਂ ਦੀਆਂ ਮਾਵਾਂ ਨੇ ਸ਼ਰਤਾਂ ਲਾ ਲਾ ਕੇ ਦੋ ਦੋ ਸੇਮ ਜੰਮੇ ਆ। ਜਸਮੀਤ, ਇਸ ਲਈ ਬੁਲਾਇਆ ਮੈਨੂੰ ਇੱਥੇ? ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ। ਉੱਤੇ ਚਲੀਏ? ਉੱਪਰ ਵੀ ਚਲੇ ਚੱਲਦੇ ਆ। ਇਹ ਥਾਲੀ ਕਾਹਦੇ ਲਈ ਚੱਕੀ ਆ? ਇਹ ਮੈਂ ਵੈਸੀ ਚੱਕੀ ਸੀ। ਵੈਸੇ ਚੱਕਣੀ ਸੀ, ਬਾਲਟੀ ਚੱਕ ਲੈਂਦੀ। ਕਮ ਸੇ ਕਮ ਭੁਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਾਰ ਚੁੱਕ ਕੇ ਆਈ ਆ। ਖੈਰ ਇਹ ਥਾਲੀ ਚ ਕੀ ਹੈ? ਰਖੜੀ ਹੈ। ਰੱਖੜੀ? ਰੋਕੇ ਤੇ ਰੱਖੜੀ ਬੰਨੇਗੀ? ਹੈਂ? ਬੇਟੇ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਆ? ਆਪਾਂ ਜੱਟ ਹੁੰਨੇ ਆ। ਜੱਟਾਂ ਦੇ ਸ਼ਗਨ ਦੇ ਵਿੱਚ ਜਾਂ ਰਿੰਗ ਪੈਂਦੀ ਆ ਜਾਂ ਰੱਫੜ। ਮੈਂ ਨਹੀਂ ਬਣਨੀ ਰਖੜੀ, ਪਿੰਕੀ ਭਾਬੀ ਨੇ ਬਣਨੀ ਹੈ ਇਹਨਾਂ ਓਹ। ਦੇ। ਹਾਂਜੀ ਚਲੋ ਉੱਤੇ। ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ। ਕੀ ਹੋਇਆ ਪਿੰਕੀ ਨੂੰ? ਅਬ ਕੈਂਸਰ ਹੋ ਗਿਆ ਜੀ। ਉਹ ਸ਼ੁਕਰਾ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆਜੋ। ਜਦੋਂ ਆਈ ਸੀ ਚੰਗੀ ਭਲੀ ਸੀ, 2 ਦਿਨ ਚ ਇਕੱਠੀ ਹੋ ਗਈ। ਪਿੰਕੀ ਭਾਬੀ ਦੇਖੋ ਤੇ ਕੌਣ ਹੈ। ਮੈਂ ਦੇਖਦਾ ਨਾ। ਭੈਣੇ ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਉਹ ਨਾ 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 ਬੋਲ ਨਾ, ਐਵੇਂ ਜੇ ਖੰਗ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇਹ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ? ਕਿਤੇ ਨੀਰੂ ਨੂੰ ਨਾ ਹੋ ਜਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ ਭੈਣੇ ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹਨਾ। ਤੈਨੂੰ ਪਸੰਦ ਆ ਨਾ? ਹੈ ਓਏ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀ ਆ ਕਰਨ। ਓਏ ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ। ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ, ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਓਏ ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ, ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ? ਚਲੋ ਜੀ ਚਾਚਾ ਜੀ ਵੱਲੋਂ ਤਾਂ ਓਕੇ ਆ। ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰਖੜੀ ਉਹ ਬੰਨੋ। ਨਾ ਨਾ ਨਾ, ਰੱਖੜੀ ਨਹੀਂ, ਕੈਂਸਰ ਆ ਭੈਣ ਨੂੰ। ਓਏ ਕੈਂਸਰੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ। ਬੰਨੋ ਰੱਖੜੀ। ਆ ਲੋ ਲੈ ਭੈਣੇ ਔਖੀ ਸੌਖੀ ਬੰਦੇ ਰੱਖੜੀ। ਰੁਪਏ ਬਣਾ ਲਾ ਰੱਖੜੀ ਰਜਾਈ ਚੱਕ ਲੋ। ਉਹ ਨਹੀਂ ਨਹੀਂ, ਕੰਬਣੀ ਲੱਗਦੀ ਆ ਨਾ। ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜਿਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ। ਲੋ ਬੰਨੀ ਗਈ। ਹਾਂ ਹਾਂ ਹੁਣ ਠੀਕ ਆ, ਚਲਿਏ। ਚਲੋ। ਹਾਂ ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇ ਡਾਂਗੂ ਬਾਹ ਖੜੀ ਕਰਨ ਨੂੰ। ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਆ ਵੀ ਮੇਰੇ ਜਿਉਂਦੇ 'ਚ ਵਿਆਹ ਕਰ ਦਿਓ। ਉਹ ਯਾਰ ਵਿਆਹ ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ। ਚਲੋ, ਕੈਂਸਰ ਵਾਲੇ ਕੋਲ ਬਾਹਲਾ ਚਿਰ ਨਹੀਂ ਖੜੀਦਾ ਹੁੰਦਾ। ਚੰਗਾ ਭੈਣੇ, ਆਪਣਾ ਖਿਆਲ ਰੱਖੀ। ਹਾਏ ਆ ਨੀਰੂ ਕਿਵੇਂ ਆ? ਆ ਨੀਰੂ ਕਿਵੇਂ ਆ? ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ। ਕੀ ਕਰਦੀ ਸੀ? ਡੋਂਟ ਡਿਸਟਰਬ। ਉਲਟੀ ਕਰਦੀ ਸੀ ਨੀਰੂ। ਨੀਰੂ ਡੁੱਬ ਜਾਣੀ ਹੈ। ਤੂੰ ਇਹ ਕੀ ਕਾਰਾ ਕਰ ਲਿਆ? ਕੁਝ ਨਹੀਂ ਹੋਇਆ ਜੀ। ਅਜੇ ਕਹਿੰਦੀ ਕੁਝ ਨਹੀਂ ਹੋਇਆ, ਸਾਰਾ ਕੁਝ ਤਾਂ ਹੋ ਗਿਆ। ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ, ਨਾ ਕਿ ਬਾਏ 1 ਗੈਟ 1 ਫ੍ਰੀ ਮੰਗਿਆ ਸੀ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ? ਹੁਣ ਸੁਣਨ ਨੂੰ ਕੀ ਰਹਿ ਗਿਆ ਬਾਕੀ? ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ? ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ। ਪਵਰੇ ਨੇ ਖਿਲਾਇਆ, ਫੂਲ ਫੂਲ ਕੋ ਲੈ ਗਿਆ ਰਾਜਕੁਮਾਰ।
ਚੱਲ ਮੇਰੇ ਨਾਲ ਹਸਪਤਾਲ। ਕਾਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ। ਮੇਰੀ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਾਲ ਸਕਦੀ। ਮੈਂ 4 ਕਿਰਾਏਦਾਰ ਰੱਖੇ ਸੀ, ਮੈਂ ਇੱਥੇ 5ਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ, ਮੇਰੀ ਗੱਲ ਤਾਂ- ਜਲਦੀ ਕਰ ਸ਼ਾਬਾਸ਼। ਮੇਰੀ ਗੱਲ ਤਾਂ ਸੁਣੋ। ਚੱਲ ਮੇਰਾ ਛੋੜਾ ਮਿੱਠਾ, ਚੱਲ ਚੱਲ ਮੇਰੀ ਲਾਡੋ, ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ, ਹੁਣ ਵਿਚਰਦੀ ਕਿਉਂ ਆ? ਤੁਰ, ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਕੇ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਇਹ ਬੱਚਾ ਕਿਸੇ ਦੂਸਰੇ ਪਤੀ ਦਾ। ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇਂ ਭਰਾ ਨਾਲ ਮਿਲਦੀ ਆ, ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ, ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਕੀ ਸੁਣੋ। ਸੁਣਾ ਮੈਂ ਤੇਰੀ ਗੱਲ? ਤੇ ਤੋਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤੋਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ। ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਆ ਤੇ ਸ਼ੌਂਕ ਲਈ ਥੀਏਟਰ ਕਰਦੀ ਆ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਉਹ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾਈ ਦਿੰਨੀ ਆ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੌਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ ਹੈ। ਨਦੀਆਂ ਨਾ ਕੱਢ, ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ, ਥੋੜੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ? ਹੋਰ ਕਿਤੇ ਕੱਲ ਨੂੰ ਖੱਟੀਆਂ ਅੰਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜੀ ਜਿਹੀ ਉਲਟੀਆਂ ਲੱਗ ਗਿਆ ਸੀ। ਬਾਕੀ ਤੁਸੀਂ ਖੁਸ਼ੀ-ਖੁਸ਼ੀ ਆਪਣੀ ਘਰ ਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣਾ ਸੁਨਸਾਨ ਰਾਤ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ ਹੈ। ਕੀ ਕਿਹਾ? ਕੁਛ ਨਹੀਂ, ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾਹ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ, ਇੱਧਰ ਕਿੱਧਰ? ਮੁਕਾ ਕੇ ਰਹੂਗਾ ਜੱਟ। ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ। ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀਆਂ ਦਾ ਮੈਡਲ ਹੀ ਪਾਉਂਗਾ, ਦੇਖ ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ। ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜੇ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ ਸ਼ਾਹਰੁਖ ਖਾਨ ਸੋਚੀ ਫਿਰਦੀ ਆ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੇ ਹੀ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲ ਆ, ਨਾ ਕਿ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ, ਇਹ ਸਾਲਾ ਜੋਕਰ ਜਿਹਾ ਇੱਥੇ ਵੀ ਆ ਗਿਆ। ਜੋਕਰ ਰਹੂ ਤੇਰਾ ਪਿਓ। ਸਾਲਿਆ, ਤੇਰਾ ਵੀ ਤਾਂ ਦਾਦਾ ਲੱਗਿਆ। ਲੱਗੀ ਜਾਵੇ ਸਵੀਟੀ, ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫਰੰਟੇ ਸੀਗੇ। ਸਵੀਟੀ ਤੂੰ ਠੀਕ ਹੈ? ਨਹੀਂ ਤਾਂ ਬਾਦਸ਼ਾਹ ਜੀ ਹੈ। ਓਕੇ ਚਾਚਾ, ਤੂੰ ਇਹ ਜਨਾਨੀ ਛੱਡ ਦੇ। ਐਂ ਕਿਵੇਂ ਛੱਡਦਾ? ਮਸਾ ਤਾਂ ਹੱਥ ਆਈ ਆ। ਯਾਰ ਹੈਪੀ ਇਹ ਹੈ ਕੌਣ? ਅੰਡਰਟੇਕਰ ਦੀ ਭੈਣ। ਯਾਰ ਝੂਠ ਬੋਲਦਾ ਹੈ। ਉਹ ਅੰਗਰੇਜ਼ ਹੈ ਪੰਜਾਬਣ, ਨਾਲੇ ਗੋਰੇ ਤਾਂ ਵੈਸੇ ਨਹੀਂ ਕਿਸੇ ਨੂੰ ਭੈਣ ਬਣਾਉਂਦੇ। ਚਾਚਾ ਤੂੰ ਮਕਾਨ ਛੱਡਣਾ ਕਿ ਨਹੀਂ? ਨਹੀਂ ਛੱਡਣਾ। ਸਾਲੇ ਉਹ ਦੇਖਦੇ ਕੀ ਹੋ? ਚੱਕ ਲੋ ਜੱਟ ਐਂਡ ਜੂਲੀਅਟ ਨੂੰ। ਹਾਏ ਦੀਦੀ, ਤੂੰ ਕਿੱਥੇ ਚਲੀ ਗਈ? ਹੁਣ ਮੇਰੀ ਪਿੱਠ ਤੇ ਸਾਬਣ ਕੌਣ ਲਾਊਗਾ? ਚਾਚਾ ਜੀ ਪਾਣੀ ਤੇ ਪੀ ਲਓ। ਮੈਨੂੰ ਨਫ਼ਰਤ ਹੈ ਇਸ ਪਾਣੀ ਤੋਂ, ਪਰਾਂ ਲੈ ਜਾ। ਸੂਬੇਦਾਰ ਸਾਹਿਬ ਪੀ ਲੋ। ਪਾਣੀ ਨੇ ਕੀ ਵਿਗਾੜਿਆ ਤੁਹਾਡਾ? ਸਾਲੇ ਸਾਰਾ ਕੁਝ ਮੇਰਾ ਹੀ ਤਾਂ ਵਿਗਾੜਿਆ। ਤੇਰਾ ਕੀ ਵਿਗਾੜਿਆ? ਤੇਰੇ ਕੋਲ ਤਾਂ ਦੂਜੀ ਵੀ ਆ। ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਅਸੀਂ ਵੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ। ਸਾਲਿਆਂ ਨੂੰ ਬਚਾਉਣਾ ਕਹਿੰਦੇ ਆ। ਬਚਾ ਤਾਂ ਉਹਨੂੰ ਮੈਂ ਰਿਹਾ ਸੀ। ਮੇਰੇ ਸਾਲੇ ਦੇ ਮੈਨੂੰ ਆਏ ਟੁੱਟ ਕੇ ਪੈ ਗਏ ਜਿਵੇਂ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ। ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ, ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਸਟਿਕ ਵਾਲਾ ਕੱਛਾ ਰੁੜਦਾ ਹੁੰਦਾ। ਕਿਹਨੇ ਮਾਰਿਆ ਮੇਰੀ ਭੈਣ ਨੂੰ? ਤੁਹਾਡੀ ਭੈਣ ਨੂੰ।
ਇਹਨੂੰ ਦੱਸ ਕਿਹਨੇ ਮਾਰਿਆ? ਵੱਡਾ ਜੇਮਸ ਬੌਂਡ, ਇਹ ਕਰੂਗਾ ਤਹਿਕੀਕਾਤ। ਉਹਨੇ ਤਾਂ ਭਾਈ ਆਪ ਹੀ ਨਹਿਰ ਛਾਲ ਮਾਰਤੀ। ਸਾਲੇ ਆਪ ਕੋਈ ਨਹੀਂ ਮਾਰੀ ਸੀ ਛਾਲ, ਤੁਹਾਡੀਆਂ ਕਰਤੂਤਾਂ ਤੋਂ ਤੰਗ ਹੋ ਕੇ ਛਾਲ ਮਾਰੀ ਸੀ। ਤੂੰ ਕੀ ਕੀਤਾ ਪਿਆ ਸੀ ਉਹਨੂੰ? ਖੁੱਲ ਕੇ ਦੱਸੋ ਸੂਬੇਦਾਰ ਸਾਹਿਬ, ਖੁੱਲ ਕੇ। ਉਹ ਮੈਨੂੰ ਨਾ ਖਲਾ। ਇੱਕ ਵਾਰੀ ਤੇਰੀ ਭੈਣ ਨਾਲ ਖੁੱਲਣ ਦੀ ਕੋਸ਼ਿਸ਼ ਕੀਤੀ ਸੀ, ਦੇਖ ਲੈ ਉਹਦਾ ਕੀ ਹਾਲ ਹੋਇਆ। ਸਾਲੇ ਉਹਦੇ ਨਾਲ ਤਾਂ ਮੇਰੇ ਨਾਲ, ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ। ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ, ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ। ਸੌਰੀ। ਚਾਚਾ ਜੀ ਬਸ ਕਰੋ, ਜੋ ਹੋਣਾ ਸੀ ਹੋ ਗਿਆ ਨਾ। ਕੁਝ ਵੀ ਨਹੀਂ ਹੋਇਆ ਸੀ ਅਜੇ ਤੱਕ। ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲੋਂ। ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ। ਹਾਏ ਅੱਲਾ, ਬਸ ਅੱਲਾ ਅੱਲਾ ਕਹਿੰਦੀ, ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ। ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬਣੂਗਾ? ਸਾਲੇ ਤੇਰੇ ਤਾਂ 50 ਬੰਨ ਦੇਣਗੇ। ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ, ਉਹ ਵੀ ਖਿੱਚ ਕੇ। ਚਲੋ ਛੱਡੋ, ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ, ਉਹਦੀ ਜਗ੍ਹਾ ਤੇ ਮੈਂ ਰਹਿ ਲਾਂ। ਫੇਟੇ ਮੂੰਹ ਤੇਰੇ ਜੰਮਣ ਦੇ। ਸਾਲੇ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ। ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ। ਤੂੰ ਭੈਣ ਤਾਂ ਕੀ, ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ। ਤੈਨੂੰ ਤਾਂ ਮੈਂ ਖੁੱਲ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ। ਸਾਲਿਆ ਨੀਰੂ, ਲਵ ਯੂ। ਕਿਰਾਏ 'ਚ ਭਾਵੇਂ ਕਿਰਪਾਲ ਸਿੰਘ ਗਿੱਲ ਨੂੰ 4 ਛਿੱਲੜ ਘੱਟ ਵੱਜ ਜਾਣ, ਉਹਦੀ ਕੋਈ ਟੈਨਸ਼ਨ ਨਹੀਂ, ਕਿਉਂਕਿ ਸੁੱਖ ਨਾਲ ਮੈਂ ਫੌਜ 'ਚੋਂ ਸੂਬੇਦਾਰ ਮੇਜਰ ਰਿਟਾਇਰ ਹੋਇਆ। ਪਰ ਇੱਕ ਗੱਲ ਮੈਨੂੰ ਸੱਚ-ਸੱਚ ਦੱਸ ਦਿਓ ਬਈ ਤੁਸੀਂ ਦੋਵੇਂ ਛੜੇ ਹੋ? ਹਾਂਜੀ ਹਾਂਜੀ ਛੜੇ ਆ ਜੀ। ਕਿਵੇਂ ਸਾਲੇ ਹੁੱਬ ਕੇ ਦੱਸਦੇ ਆ ਜਿਵੇਂ ਛੜਾ ਆਰਮੀ ਦੀ ਹਾਈਐਸਟ ਪੋਸਟ ਹੋਵੇ। ਸੌਰੀ ਜਵਾਨ, ਦੋ ਮਕਾਨ। ਪਰ ਕਿਉਂ ਜੀ, ਮਕਾਨ ਕਿਉਂ ਨਹੀਂ ਮਿਲ ਸਕਦਾ? ਤੁਸੀਂ ਮਕਾਨ ਭਾਲਦੇ ਹੋ, ਮੈਂ ਛੜੇ ਬੰਦੇ ਦੀ ਮਕਾਨ ਨਾ ਜਾਵਾਂ। ਸਮਝੇ ਨਹੀਂ ਜੀ। ਸਮਝਾ ਤਾਂ ਮੇਰਾ ਬਾਪੂ ਗਿਆ ਸੀ ਮੈਨੂੰ ਵੀ ਕਾਕਾ ਜ਼ਿੰਦਗੀ 'ਚ ਕਦੇ ਝਾੜੂ ਖੜਾ ਨਾ ਰੱਖੀ ਤੇ ਕਿਰਾਏਦਾਰ ਛੜਾ ਨਾ ਰੱਖੀ। ਪਰ ਤੁਸੀਂ ਛੜਿਆਂ ਤੋਂ ਇਹਨੇ ਨਫ਼ਰਤ ਕਿਉਂ ਕਰਦੇ ਹੋ ਜੀ? ਨਫ਼ਰਤ? ਘਰ 'ਚ ਜਵਾਨ ਭਤੀਜੀ ਆ। ਤੁਹਾਡੇ ਵਰਗੇ ਦੋ ਛੜੇ ਮਸਟੰਡਿਆਂ ਨੂੰ ਮੈਂ ਕਿਵੇਂ ਬਾਲ ਲੂੰ? ਮੈਂ ਤਾਂ ਘਰੇ ਕਦੇ ਵਾਜਪਾਈ ਦਾ ਕੈਲੰਡਰ ਨਹੀਂ ਕੰਨ ਤੇ ਟੰਗਣ ਦਿੱਤਾ। ਤੁਸੀਂ ਤਾਂ ਅੰਕਲ ਗੱਲ ਹੋਰੇ ਪਾਸੇ ਲੈ ਗਏ। ਸੌਰੀ ਜਵਾਨ, ਨੋ ਰੂਮ ਫਾਰ ਛੜਾ। ਸ਼ਾਬਾਸ਼। ਤੁਹਾਨੂੰ ਕਿਹਨੇ ਕਿਹਾ ਜੀ ਅਸੀਂ ਛੜਿਆ? ਸਾਡੀਆਂ ਦੋਵਾਂ ਦੀਆਂ ਵੋਟੀਆਂ ਤਾਂ ਵਹੀਆਂ ਹੋਈਆਂ ਜੀ। ਕਮਾਲ ਹੈ, ਛੜਿਆਂ ਦੀਆਂ ਭੈਣਾਂ ਹੁੰਦੀਆਂ ਤਾਂ ਬਥੇਰੀਆਂ ਨਹੀਂ ਸੁਣਿਆ। ਬੋਟੀਆਂ ਵੀ ਹੁੰਦੀਆਂ, ਸਾਲਾ ਅੱਜ ਪਤਾ ਲੱਗਿਆ। ਆ ਕੀ ਗੱਲ, ਪਹਿਲਾਂ ਆਪਣੀਆਂ ਬੋਟੀਆਂ ਵਿਆਹ ਕੇ ਗਾਹਾਂ ਕਿਸੇ ਨੂੰ ਡੋਨੇਟ ਕਰਤੀਆਂ ਸੀ? ਤੁਸੀਂ ਸਮਝੇ ਨਹੀਂ ਜੀ, ਸਾਡੇ ਦੋਵਾਂ ਦਾ ਵਿਆਹ ਹੋਇਆ। ਛੜਾ ਤਾਂ ਸਾਡੀ ਕਾਸਟ ਆ। ਮਾਈ ਸੈਲਫ ਪਾਲੀ ਛੜਾ, ਦਿਸ ਇਜ਼ ਮਾਈ ਕਜ਼ਨ ਜਸ ਛੜਾ। ਛਾਬੜੇ ਤਾਂ ਬਥੇਰੀਆਂ ਨਹੀਂ ਸੁਣਿਆ, ਸਾਲੀ ਛੜਾ ਵੀ ਕੋਈ ਕਾਸਟ ਹੁੰਦੀ ਅੱਜ ਪਤਾ ਲੱਗਿਆ। ਵਜਾ ਕਰਾਤੀ ਬਈ। ਪਰ ਐਡੀ ਗੰਦੀ ਕਾਸਟ ਵਾਲੇ ਦੇ ਹੱਥ ਤਾਂ ਕੋਈ ਕੱਟੀ ਦਾ ਸੰਗਲ ਨਹੀਂ ਦਿੰਦਾ। ਤੁਹਾਨੂੰ ਕੁੜੀਆਂ ਕਿਹਨੇ ਦੇਤੀਆਂ? ਜ਼ਰੂਰ ਕੁੜੀ ਵਾਲੇ ਕਿਸੇ ਗੱਲੋਂ ਕਾਣੇ ਹੋਣੇ ਆ। ਖੈਰ, ਚਵਾਰਾ ਤਾਂ ਤੁਹਾਨੂੰ ਮੈਂ ਆਪਣਾ ਦੇ ਦੂੰ ਕਿਰਾਏ ਤੇ, ਉਹਦੀ ਕੋਈ ਪ੍ਰੋਬਲਮ ਨਹੀਂ। ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਓ, ਜੇ ਕੱਲ ਨੂੰ ਮੇਰੀ ਭਤੀਜੀ ਨਾਲ ਕੋਈ ਊਚ ਨੀਚ ਹੋਈ ਤਾਂ ਇਹ ਸੋਚ ਲਿਓ ਕਿ ਵੋਟੀਆਂ ਤੁਹਾਡੇ ਦੋਹਾਂ ਦੀਆਂ ਵੀ ਨਹੀਂ ਬਚਦੀਆਂ, ਕਿਉਂਕਿ ਸੂਬੇਦਾਰ ਮੇਜਰ ਕਿਰਪਾਲ ਸਿੰਘ ਗਿੱਲ ਉਹ ਵੀ ਛੜਾ ਹੀ ਹੈ। ਕੰਮ ਤੇ ਜਾਣ ਲੱਗੇ ਕਹਿ ਜਾਂਦੇ ਸੀ ਕਿ ਪਿੱਛੇ ਨਿਗਾਹ ਰੱਖਿਓ। ਨਿਗਾਹ ਤਾਂ ਕੀ, ਮੇਰੇ ਸਾਲੇ ਦੇ ਅੱਖ ਹੀ ਰੱਖ ਲੈਂਦੇ ਸੀ। ਵੈਸੇ ਸੂਬੇਦਾਰ ਸਾਹਿਬ, ਤੁਸੀਂ ਤਾਂ ਨਹੀਂ ਇਹੋ ਜਿਹੇ ਹੈਗੇ ਨਾ? ਹੈਂ ਜੀ? ਮੇਰਾ ਮਤਲਬ ਤੁਹਾਡੀ ਨੀਤ ਤਾਂ ਠੀਕ ਹੈ ਨਾ? ਨੀਤ ਬਦਲਣ ਲੱਗੇ ਕਿਤੇ ਟਾਈਮ ਲੱਗਦਾ। ਹਾਂਜੀ। ਮੇਰੇ ਕਹਿਣ ਦਾ ਮਤਲਬ ਤੁਸੀਂ ਹੈ ਹੀ ਐਡੀਆਂ ਸੋਹਣੀਆਂ, ਇਹਦੇ ਚ ਮਕਾਨ ਮਾਲਕਾਂ ਦਾ ਕੀ ਕਸੂਰ? ਖੈਰ, ਮੈਨੂੰ ਇਹ ਦੱਸੋ ਤੁਹਾਡੇ ਦੋਹਾਂ ਚੋਂ ਕੌਣ ਕਿਹਦਾ ਘਰ ਆ? ਹੈ ਇਹ ਨੇ ਜੀ ਮੇਰੇ ਘਰ ਵਾਲੇ। ਦੋਵੇਂ? ਨਹੀਂ ਜੀ, ਇਹ ਇਕੱਲੇ। ਤੇ ਇਹ ਨੀਰੂ ਦੇ ਘਰ ਵਾਲੇ ਨੇ। ਓ, ਮੈਂ ਸੋਚਿਆ ਇਹ ਦੋਵੇਂ ਤੁਹਾਡੇ ਪਤੀ ਨੇ। ਨਹੀਂ, ਤੇ ਤੁਸੀਂ ਇਕੱਲੇ ਆ। ਹਾਏ, ਸੱਚ ਕਹਿ ਗਏ ਬਾਪੂ ਜੀ, ਫੌਜੀ ਰਫਲ ਤੋਂ ਤੇ ਘੋੜੀ ਨਸਲ ਤੋਂ ਪਛਾਣੀ ਜਾਂਦੀ ਹੈ। ਅਜੇ ਫੇਰ ਵੀ ਤੁਹਾਨੂੰ ਉੱਪਰ ਰਹਿਣ ਦੇ ਵਿੱਚ ਜਗ੍ਹਾ ਘੱਟ ਲੱਗੇ, ਤੁਹਾਡੇ ਚੋਂ ਇੱਕ ਅੱਧਾ ਜਾਣਾ ਥੱਲੇ ਆ ਕੇ ਐਡਜਸਟ ਹੋ ਸਕਦਾ। ਉਹਦੇ ਲਈ ਭਾਵੇਂ ਮੈਨੂੰ ਕਿਰਾਇਆ ਹੋਰ ਘੱਟ ਦੇ ਦਿਓ। ਨਹੀਂ ਜੀ, ਅਸੀਂ ਕਿਰਾਇਆ ਵੀ ਪੂਰਾ ਦੇਵਾਂਗੇ ਤੇ ਐਡਜਸਟ ਵੀ ਉੱਪਰ ਹੀ ਹੋਵਾਂਗੇ। ਹਾਂ, ਮੇਰੇ ਨਾਲ ਹੀ ਨਾ ਐਡਜਸਟ ਹੋਇਆ ਕੋਈ। ਹਾਂਜੀ। ਮੇਰਾ ਮਤਲਬ ਜਦੋਂ ਅਸੀਂ ਫੌਜ ਚ ਹੁੰਦੇ ਸੀ, ਅਸੀਂ ਇੱਕੋ ਤੰਬੂ 'ਚ 20 ਜਾਣੇ ਐਡਜਸਟ ਹੋ ਜਾਂਦੇ ਸੀ। ਹਾਏ ਅੱਲਾ, ਦੇਖੋ ਨਾ। ਚਾਚਾ ਜੀ। ਹਾਏ ਜਸਮੀਤ। आओ बेटा, मीठा। ਇਹ ਮੇਰੀ ਭਤੀਜੀ ਜਸਮੀਤ ਤੇ ਇਹਨੇ ਆਪਣੇ ਨਵੇਂ ਕਿਰਾਏਦਾਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਇਹ ਮੇਰੀ ਵਾਈਫ ਨੀਰੂ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਤੇ ਇਹ ਹੈ ਜੀ ਮੇਰੀ ਬਿਊਟੀਫੁਲ ਵਾਈਫ ਪਿੰਕੀ ਛੜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ
ਤੁਹਾਡੀ ਸ਼ਕਲ ਤੇ ਜਮਾ ਹੀ ਜਮਾ ਨਹੀਂ ਜੀ ਮਿਲਦੀ ਕਿਸੇ ਨਾਲ। ਕਿਹਦੇ ਨਾਲ ਵੈਸੇ? ਸਾਡੇ ਨਵੇਂ 뮤직 ਟੀਚਰ ਬੱਬੂ ਨਾਲ। ਬਿਲਕੁਲ ਐਦਾਂ ਲੱਗਦਾ ਜਿਵੇਂ ਉਹੀ ਲੇਡੀ ਸੂਟ ਪਾ ਕੇ ਖੜੇ ਹੋਣ। ਹੁਣ ਮੇਰੀ ਕੀ ਗਲਤੀ ਆ? ਉਹ ਮੇਰਾ 2 ਸਾਲ ਛੋਟਾ ਜੁੜਵਾ ਭਰਾ ਹੈ ਜੀ। ਇੱਕ ਮਿੰਟ, ਇੱਥੇ ਸਾਲਾ 2 ਮਿੰਟ ਦਾ ਫਰਕ ਹੋਵੇ ਅਸੀਂ ਤਾਂ ਨਹੀਂ ਜੋੜਾ ਭਰਾ ਮੰਨਦੇ, ਤੇ ਇੱਥੋਂ 2 ਸਾਲ ਛੋਟਾ ਜੋੜਾ ਕਿਵੇਂ ਹੋ ਗਿਆ? ਉਹ ਨਹੀਂ ਜੀ ਸੂਬੇਦਾਰ ਸਾਹਿਬ, ਅਸਲ ਦੇ ਵਿੱਚ ਇਹਨਾਂ ਦੀ ਸ਼ਕਲਾਂ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਸਾਰੇ ਲੋਕ ਪਿਆਰ ਨਾਲ ਇਹਨਾਂ ਨੂੰ ਜੁੜਮਾ ਕਹਿੰਦੇ। ਜੇ ਤੁਸੀਂ ਕਹਿੰਦੇ ਹੋ ਫਿਰ ਹੋ ਸਕਦਾ ਹੈ ਜੁੜਵੇ ਹੋਣ। ਉਹਨਾਂ ਨੂੰ ਪਤਾ ਤੁਸੀਂ ਇੱਥੇ ਰਹਿਣਾ ਹੋ? ਨਹੀਂ ਜੀ ਨਹੀਂ। ਤੇ ਆਪਾਂ ਕੱਲ ਹੀ ਸੱਦ ਲੈਨੇ ਆ। ਨਾ ਜੀ ਨਾ, ਵੀ ਹੇਟ ਟੁਗੇਦਰ। ਹੇਟ ਟੂਗੇਦਰ ਨਹੀਂ ਹੁੰਦਾ, ਹੇਟ ਈਚ ਅਦਰ ਹੁੰਦਾ। ਚਲੋ ਜਿੱਦਾਂ ਮਰਜ਼ੀ ਹੈ, ਤੁਸੀਂ ਸਮਝ ਤਾਂ ਗਏ ਹੀ ਨਾ। ਤੁਸੀਂ ਸਮਝਾਤਾ, ਮੈਂ ਸਮਝ ਗਿਆ। ਅੰਕਲ ਜੇ ਥੋੜੀ ਛਾਣਬੀਨ ਤੇ ਟੋਕਾ ਟਾਕੀ ਪੂਰੀ ਹੋ ਗਈ ਹੋਵੇ, ਕੀ ਅਸੀਂ ਆਪਣੇ ਕਮਰੇ ਜਾ ਸਕਦੇ ਹਾਂ? ਨਹੀਂ, ਹਾਂ ਮੈਂ ਤਾਂ ਸਿਰਫ ਇੰਨੀ ਕੇ ਬੇਨਤੀ ਕਰਨੀ ਸੀ ਕਿ ਅੱਜ ਰਾਤ ਦਾ ਖਾਣਾ ਮੇਰੇ ਵੱਲ, ਸੋ ਸਵੀਟ। ਠੀਕ ਹੈ। ਕਿਉਂਕਿ ਸਾਡੇ ਰਿਵਾਜ ਆ, ਅਸੀਂ ਪਹਿਲੇ ਦਿਨ ਨਵੀਂ ਵਹੁਟੀ ਨੂੰ ਚੌਂਕੇ ਨਹੀਂ ਚਾੜਦੇ। ਨਹੀਂ ਜੀ, ਪਰ ਇਹਨਾਂ ਦੇ ਰਿਵਾਜ ਹੈ, ਇਹ ਪਹਿਲੇ ਦਿਨ ਹੀ ਨਵੀਂ ਵੋਟੀ ਨੂੰ ਚੁਆਰੇ ਚਾੜ ਦਿੰਦੇ ਨੇ। ਚਲੋ ਚੱਕੋ ਸਮਾਨ, ਚਲੋ ਚੱਕੋ ਚੱਕੋ ਜੀ। ਹਾਂ ਹਰੀ ਅਪ। Thank you ਜੀ। ਥੈਂਕ ਯੂ। ਸਾਲੀ ਗਲਤੀ ਹੋ ਗਈ, ਮੈਂ ਚਵਾਰਾ ਹੀ ਥੱਲੇ ਪਾ ਲੈਣਾ ਸੀ। ਉਹ ਤੁਹਾਨੂੰ ਸਾਲਾ ਆਹੀ ਕਰ ਮਿਲਿਆ ਸੀਗਾ ਰਹਿਣ ਨੂੰ। ਹੁਣ ਸਾਨੂੰ ਥੋੜਾ ਨਾ ਪਤਾ ਸੀ ਕਿ ਹਰ ਥਾਂ ਤੇ ਢੋਲਕੀਆਂ ਬਾਜੇ ਵਜਾਉਂਦਾ ਫਿਰਦਾ ਤੂੰ। ਓਏ ਬਕਵਾਸ ਨਾ ਕਰ, ਕੱਲ ਦਾ ਸਟਾਰ ਆ ਮੈਂ। ਵੱਡਾ ਸਟਾਰ ਉਹ ਤੈਨੂੰ ਕੋਈ ਪਛਾਣਦਾ ਨਹੀਂ, ਜਿੱਥੇ ਲੋੜ ਨਹੀਂ ਉੱਥੇ ਲੋਕ ਤੈਨੂੰ ਪਛਾਣੀ ਜਾਂਦੇ ਆ। ਉਹ ਛੱਡੋ ਯਾਰ, ਹੁਣ ਐ ਦੱਸੋ ਵੀ ਆ ਹਮਸ਼ਕਲ ਵਾਲੇ ਸਿਆਪੇ ਦਾ ਕੀ ਕਰਨਾ? ਦੇਖ ਬਾਈ, ਭੈਣ ਭਰਾ ਦੋਹਾਂ ਚੋਂ ਇੱਕ ਪਾਸੇ ਲੰਗ ਮਾਰ ਕੇ ਤੁਰਿਆ ਕਰ। ਜਸਮੀਤ ਨੂੰ ਆਪੇ ਵਿਸ਼ਵਾਸ ਹੋ ਜੂ ਕਿ ਤੁਸੀਂ ਅੱਡ ਅੱਡ ਹੋ। ਲੈ ਦੱਸ। ਤੇ ਮੈਂ ਕੀ ਮਾਰਾਂ? ਉਹ ਬੁੜਾ ਮੇਰੇ ਤੇ ਲਾਈਨ ਮਾਰੀ ਜਾਂਦਾ ਹੈ। ਨੀਰੂ ਉਹ ਸਾਲਾ ਆਪਣੀਆਂ ਬਿੱਗਾ ਚੱਕੋ ਤੇ ਭੱਜੋ। ਬੁੜੇ ਨੂੰ ਕਹੇ ਲਾਈਨ ਹੀ ਮਾਰੀ ਜਾਂਦਾ, ਕਦੇ ਬੈਲ ਵੀ ਮਾਰ ਲਿਆ ਕਰ। ਚਲੋ ਮੈਂ ਅੰਦਰ ਆ ਜਾਵਾਂ ਜੀ? ਉਹ ਵੈਸੇ ਤੁਸੀਂ ਆਲਰੇਡੀ ਅੰਦਰ ਹੀ ਹੋ ਜੀ। ਸਾਡੇ ਚਵਾਰੇ ਦਾ ਅੰਦਰ ਇੱਥੋਂ ਸ਼ੁਰੂ ਹੁੰਦਾ। ਆਜੋ ਜੀ ਆਜੋ। ਮੈਂ ਤੁਹਾਡੇ ਲਈ ਖਾਣਾ ਲੈ ਕੇ ਆਇਆ ਸੀ। ਤੁਸੀਂ ਅੱਜ ਚੁੱਲ੍ਹਾ ਨਹੀਂ ਨਾ ਬਾਲਿਆ ਹੋਣਾ, ਪਰ ਤੁਸੀਂ ਇੰਨੇ ਬੌਂਦਲੇ ਕਿਉਂ? ਉਹ ਨਹੀਂ ਨਹੀਂ ਜੀ, ਨਵੀਂ ਜਗ੍ਹਾ ਨਾ, ਇਸ ਲਈ ਜੀ। ਨਵੀਂ ਜਗ੍ਹਾ ਨੂੰ ਸਪੇਸ ਤੇ ਆਏ ਹੋ? ਤੁਹਾਡੀਆਂ ਵੋਟੀਆਂ ਨਹੀਂ ਦਿਖਦੀਆਂ? ਉਹ ਤਾਂ ਜੀ ਨਹਾਉਣ ਗਈਆਂ ਨੇ। ਦੋਵੇਂ ਇਕੱਠੀਆਂ ਹੀ? ਇੱਕ ਦੂਜੇ ਦੀ ਪਿੱਠ ਤੇ ਸਾਬਣ ਲਾਉਣ ਲਈ। ਉਹ ਆਪ ਦਾ ਪੂਰੀ ਪਿੱਠ ਤੇ ਹੱਥ ਨਹੀਂ ਨਾ ਜਾਂਦਾ। ਹੱਥ ਤਾਂ ਕਿਸੇ ਦਾ ਵੀ ਨਹੀਂ ਪਿੱਠ ਤੇ ਜਾਂਦਾ ਹੁੰਦਾ ਪੂਰਾ। ਮੈਨੂੰ ਵੇਖੋ, ਹੁਣ ਤੱਕ ਕਦੇ ਖਿਆਲ ਹੀ ਨਹੀਂ ਆਇਆ। ਨਹੀਂ, ਮੈਂ ਵੀ ਆਪਣੀ ਪਿੱਠ ਤੇ ਸਾਬਣ ਲਵਾ ਲੈਂਦਾ ਕਿਸੇ ਕੋਲੋਂ। ਹਾਂਜੀ। ਜਨਾਨੀਆਂ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਦੀਆਂ ਤੇ ਬੰਦੇ ਕਿੰਨੇ ਆਜ਼ਾਦ ਹੁੰਦੇ ਆ। ਕਦੋਂ ਕੋ ਬਾਹਰ ਆਉਣਗੀਆਂ? ਉਹਨਾਂ ਨੂੰ ਤਾਂ ਟਾਈਮ ਲੱਗੂਗਾ ਜੀ। ਉਹ ਜਦੋਂ ਅੰਦਰ ਚਲੇ ਜਾਂਦੀਆਂ ਨੇ, ਟੱਬ 'ਚ ਪਾਣੀ ਪਾ ਕੇ ਬੱਚਿਆਂ ਵਾਂਗੂ ਖੇਡਦੀਆਂ ਰਹਿੰਦੀਆਂ ਨੇ। ਇਹਨਾਂ ਦਾ ਅਜੇ ਤੱਕ ਬਚਪਨਾ ਨਹੀਂ ਗਿਆ। ਸਾਡੀ ਸਾਲੀ ਜਵਾਨੀ ਪੱਟਣ ਨੂੰ ਫਿਰਦੀ ਆ ਇਹਨਾਂ ਨੂੰ ਦੇਖ ਦੇਖ ਕੇ। ਹਾਂਜੀ। ਕੁਛ ਨਹੀਂ, ਮੈਂ ਹੁਣ ਅੰਦਰ ਜਾ ਕੇ ਸੁਨੇਹਾ ਦਿੰਦਾ ਤਾਂ ਚੰਗਾ ਨਹੀਂ ਲੱਗਦਾ। ਜਦੋਂ ਬਾਹਰ ਆਈਆਂ ਤਾਂ ਮੇਰਾ ਸੁਨੇਹਾ ਦਿਓ ਕਿ ਮੈਂ ਆਪਣੇ ਹੱਥਾਂ ਨਾਲ ਰੋਟੀ ਪਕਾ ਕੇ ਲੈ ਕੇ ਆਇਆ ਸੀ ਉਹਨਾਂ ਲਈ। ਠੀਕ ਹੈ ਜੀ। ਮੈਂ ਚੱਲਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਵੈਸੇ ਮਾੜਾ ਜਿਹਾ ਇੱਕ ਵਾਰੀ ਫੇਰ ਟਰਾਈ ਕਰਕੇ ਖੜਕਾ ਕੇ ਦੇਖ ਲੈਂਦੇ, ਸ਼ਾਇਦ ਬਾਹਰ ਆ ਜਾਂਦੇ। ਨਹੀਂ, ਥੋੜਾ ਟਾਈਮ ਤਾਂ ਲੱਗੂਗਾ ਹੀ ਜੀ। ਅੱਛਾ ਜੀ। ਹਾਂਜੀ ਜੀ। ਸਾਲੀਆਂ ਚੁੱਲ੍ਹੇ 'ਚ ਫੂਕਾਂ ਮਾਰੀਆਂ ਵੀ ਐਵੇਂ ਹੀ ਗਈਆਂ। ਮੇਰੇ ਰੱਬਾ, ਅੱਜ ਪਹਿਲੀ ਵਾਰੀ ਸੂਬੇਦਾਰ ਮੇਜਰ ਕਿਰਪਾਲ ਸਿੰਘ ਮੁਰਗੇ ਨਾਲ ਨੀਰੂ ਨੂੰ ਇੰਪ੍ਰੈਸ ਕਰਨ ਚੱਲਿਆ। ਵੇਖੀ ਕਿਤੇ ਪਾਪ ਨਾ ਲੱਗੇ। ਕੁਕੜੂ ਕੁੜੂ ਨੀ ਨੀਰੂ ਕੁਕੜੂ ਕੁੜੂ, ਕੁਕੜੂ ਕੁੜੂ ਨੀ ਨੀਰੂ ਕੁਕੜੂ ਕੁੜੂ। ਮੈਂ ਹਾਂ ਤੇਰਾ ਫੌਜੀ, ਮੇਰੀ ਬੁੱਗੀ ਐ ਤੂੰ, ਹੋ ਮੇਰੀ ਬੁੱਗੀ, ਹੋ ਮੇਰੀ ਬੁੱਗੀ। ਤੇਰੇ ਇਸ਼ਕ ਦੀ ਮੇਰੇ ਦਿਲ ਵਿੱਚ ਡੁਗ ਡੁਗ ਵੱਜਦੀ ਡੁੱਗੀ, ਮੇਰੀ ਬੁੱਗੀ, ਹੋ ਮੇਰੀ ਬੁੱਗੀ। ਆਜੋ ਸਾਲਿਓ, ਤੁਹਾਨੂੰ ਅੱਜ ਦੱਸਦਾ ਮੈਂ। ਆਜੋ ਪੁੱਤ। ਸਰਪ੍ਰਾਈਜ਼! ਓ ਮਾਰਤਾ, ਜਲਦੀ ਦਰਵਾਜ਼ਾ ਖੋਲ। ਓਏ ਹੋਰ ਨਾ ਕਿਤੇ ਬਾਹ ਤੋੜਦੀ। ਓਏ ਹੁਣ ਟੁੰਡਾ ਕਰਕੇ ਖੋਲੇਗੀ। ਇੱਕ ਹੱਥ ਨਾਲ ਤਾਂ ਰੋਟੀਆਂ ਵੀ ਨਹੀਂ ਥੱਪੀਆਂ ਜਾਣੀਆਂ, ਫਿਰ ਪੱਟ ਤੇ ਰੱਖ ਕੇ ਥੱਪਿਆ ਕਰੂੰਗਾ। ਸੌਰੀ ਜੀ, ਮੈਂ ਸੋਚਿਆ ਕੱਲੀ ਬਾਈ ਹੈ, ਮੈਂ ਬਹੁਤ ਡਰ ਗਈ ਸੀ। ਤੁਸੀਂ ਵੈਸੇ ਕਿਵੇਂ ਆਏ? ਤੁਹਾਡੇ ਲਈ ਤੰਦੂਰੀ ਚਿਕਨ ਲੈ ਕੇ ਆਇਆ ਸੀ। ਤੁਸੀਂ ਤਾਂ ਮੇਰੀ ਬਾਹ ਦਾ ਵੀ ਕੀਮਾ ਬਣਾਤਾ। ਦੋਨਾਂ ਚੋਂ ਜਿਹੜਾ ਮਰਜ਼ੀ ਖਾ ਲਓ, ਚੁਆਇਸ ਯੂਐਸ। ਵੈਸੇ ਸੂਬੇਦਾਰ ਸਾਹਿਬ, ਤੁਹਾਨੂੰ ਅੱਜ ਚਿਕਨ ਦੀ ਕਿਵੇਂ ਸੁੱਝੀ? ਮੈਂ ਸੋਚਿਆ ਘਰ 'ਚ ਆਪਾਂ 2 ਜੀ ਆ, ਇਕੱਠੇ ਬਹਿ ਕੇ ਰੋਟੀ ਖਾ ਲੈਂਦੇ ਆ। ਨਾਲੇ ਜਦੋਂ ਅੰਦਰ ਅੱਗ ਲੱਗੀ ਹੋਵੇ, ਫਿਰ 2-2 ਚੁੱਲ੍ਹੇ ਕਾਹਦੇ ਲਈ ਬਾਲਣੇ ਆ? ਅੰਦਰ ਅੱਗ?
ਤੁਹਾਨੂੰ ਐਸਿਡਿਟੀ ਹੈ? ਸਰ ਗਿਆ। ਉਹ ਜੇ ਸਿੱਟੀ ਹੁੰਦੀ ਮੈਂ ਮੁਰਗਾ ਚੱਕ ਕੇ ਘੁੰਮਣਾ ਸੀ। ਮੇਰੇ ਹੱਥ 'ਚ ਗੂੰਦ ਕਤੀਰਾ ਨਾ ਹੁੰਦਾ। ਮੈਨੂੰ ਸਿੱਟੀ ਨਹੀਂ, ਮੈਨੂੰ ਤੇ ਇਸ਼ਕ ਡੀਟੀ ਹੁੰਦੀ। ਹਾਏ ਅੱਲਾ, ਡੀਡੀਟੀ ਤਾਂ ਬਹੁਤ ਵਾਰੀ ਸੁਣੀ ਹੈ, ਪਰ ਇਹ ਇਸ਼ਕ ਡੀਟੀ ਕੀ ਚੀਜ਼ ਹੈ ਜੀ? ਬੜੀ ਨਾਮਰਾਦ ਬਿਮਾਰੀ ਆ। ਮੈਂ ਸਮਝਾਉਣਾ, ਇਹ ਇਸ਼ਕ ਡੀਟੀ ਦੇ ਕੀੜੇ ਇਨਸਾਨ ਨੂੰ ਟਿਕਣ ਨਹੀਂ ਦਿੰਦੇ। ਹਾਏ ਅੱਲਾ, ਛੱਡੋ ਨਾ, ਲਿਆਓ ਮੈਂ ਚਿਕਨ ਗਰਮ ਕਰਕੇ ਲੈ ਕੇ ਆਈ। ਐਵੇਂ ਗਰਮ ਕਰਨ ਦੇ ਤਕੱਲਫ 'ਚ ਪੈ ਗਏ। 2 ਮਿੰਟ ਹੱਥ 'ਚ ਫੜੀ ਰੱਖਦੇ ਆਪੇ ਗਰਮ ਹੋ ਜਾਣਾ ਸੀ। ਸਾਲਾ ਕਿਵੇਂ ਤਰਸਿਆ ਫਿਰਦਾ ਹੈ, ਜਿਵੇਂ ਕਦੇ ਕੁਝ ਦੇਖਿਆ ਨਹੀਂ ਹੁੰਦਾ। ਮੇਰੀ ਬੁੱਗੀ ਨੇ ਕੁਝ ਕਿਹਾ? ਨਹੀਂ ਜੀ। ਆ ਲੋ, ਤੁਸੀਂ ਚਿਕਨ ਖਾਓ। ਪਹਿਲੇ ਆਪ। ਪਹਿਲੇ ਆਪ। ਪਹਿਲੇ ਆਪ। ਖਾ ਲੈ ਹੁਣ। ਕੁਝ ਕਿਹਾ? ਲੋ ਨਾ ਪਲੀਜ਼। ਸ਼ੋਰ। ਲੋ। ਇਹ ਨਕੌੜਾ ਕਿਉਂ ਆ? ਉਹ ਮੇਰੇ ਤੋਂ ਨਾ ਜ਼ਿਆਦਾ ਸੜ ਗਿਆ ਸੀ, ਮੈਂ ਉੱਪਰ ਬਰਨੌਲ ਲਾਤੀ। ਹੁਣ ਕਹਿ ਪੁੱਤ ਬੁੱਗੀ, ਸਾਲਾ ਵੱਡਾ ਦਲਜੀਤ ਬਣਿਆ ਫਿਰਦਾ ਸੀ। ਕਰ ਪੁੱਤ ਉਲਟੀਆਂ ਹੁਣ, ਮੈਨੂੰ ਉਲਟੀਆਂ ਕਰਾਉਣ ਨੂੰ ਫਿਰਦਾ ਸੀ। ਜੇ ਇੰਨੀ ਗੱਲ ਹੈ ਤੇ ਅੱਜ ਹੀ ਵੱਖ ਹੋ ਜਾਂਦੇ ਆ। ਹਾਏ ਅੱਲਾ, ਅੱਜ ਪਤਾ ਲੱਗਿਆ ਮੈਨੂੰ ਔਰਤਾਂ ਦੇ ਦੁੱਖ ਕੀ ਹੁੰਦੇ ਨੇ। ਉਹ ਜ਼ਿੰਦਗੀ 'ਚ ਕੁਝ ਪਾਉਣ ਲਈ ਨਾ ਬਹੁਤ ਕੁਝ ਖੋਣਾ ਪੈਂਦਾ ਹੈ। ਨਾਲੇ ਸੁਪਨੇ ਵੀ ਤਾਂ ਆਪਣੇ ਦੋਨਾਂ ਦੇ ਹੀ ਵੱਡੇ ਨੇ। ਉਹ ਬਸ ਯਾਰ, ਮੈਂ ਚੱਲਿਆ, ਮੇਰੀ ਜਾਓ। ਇੰਟਰਵਿਊ ਦਾ ਟਾਈਮ ਹੋ ਗਿਆ। ਜਾ। ਉਹ ਤੁਸੀਂ ਐਕਚੁਅਲੀ ਕੜਾ ਦੇਣ ਆਇਆ ਸੀ। ਅੱਜ ਸੰਗਰਾਂਦ ਹੈ ਜੀ? ਨਹੀਂ, ਕੰਜਕਾਂ ਬਿਠਾਈਆਂ ਸੀ, ਉਹ ਬੈਠੀਆਂ ਹੀ ਨਹੀਂ। ਮੈਂ ਕਿਹਾ ਚਲੋ ਉੱਪਰੇ ਫੜਾਇਆ ਉਹਨੇ। ਮੈਂ ਫੜਾ ਦੂੰਗਾ ਜੀ। ਅੱਛਾ ਜੀ। ਹਾਂਜੀ। ਨੀਰੂ ਨੂੰ ਕਿਹੋ ਖਾ ਲਵੇ, ਮੈਂ ਆਪਣੇ ਹੱਥੀ ਬਣਾਇਆ। ਠੀਕ ਹੈ ਜੀ, ਕਹਿ ਦੂੰਗਾ ਜੀ। ਸਾਲਾ ਕੜਾ ਬਣਾਇਆ ਵੀ ਕੰਮ ਨਾ ਆਇਆ। ਆਖੇ ਹੱਥਾਂ ਨਾਲ ਬਣਾਇਆ, ਹੋਰ ਕਿਹੜਾ ਪੈਰਾਂ ਨਾਲ ਬਣਦਾ ਹੁੰਦਾ। ਸੌਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਣਾ, ਯੂ ਕੰਟੀਨਿਊ। ਪਰ ਮਾਫ ਕਰਨਾ, ਆ ਕੋਈ ਨਵਾਂ ਆਸਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਨੀ ਆ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਆ। ਕਮਾਲ ਹੈ। ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ। ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਡ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਧੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ। ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ। ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ ਹੈ। ਬੰਦੇ ਦੀ ਤਾਂ ਜਾਤ ਹੀ ਇਦਾਂ ਦੀ ਹੁੰਦੀ ਆ। ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ? ਹਾਏ, ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਕੇ ਹੁੰਦਾ, ਦਾਗ ਫੁੱਟ ਕੇ ਨਹੀਂ। ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਆ, ਐਕਸਟਰਾ ਮੈਰਿਟਲ ਅਫੇਅਰ। ਤੁਸੀਂ ਵੀ ਉਹੀ ਚਲਾਓ। ਪਰ ਜੀ, ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ, ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ। ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ 2 ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਤੇ ਜਾਲੀ ਨਾਲ, ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਬਾਜੀ, ਫਾਰ ਯੂਅਰ ਕਾਈਂਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਤਾ ਨਹੀਂ ਖਾਂਦੀ। ਕੁਝ ਸਮਝੇ ਮਿਸਿਸ ਛੜਾ? ਪਲੀਜ਼ ਮੈਨੂੰ ਮਿਸਿਸ ਛੜਾ ਨਾ ਕਿਆ ਕਰੋ, ਬੰਦੇ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਸ ਛੜੀ ਕਹਿ ਲਿਆ ਕਰੀ। ਹਾਏ ਅੱਲਾ, ਲਾਲ ਛੜੀ मैदान खड़ी, क्या खूब लड़ी, क्या खूब लड़ी। हाय, कौन? ओए हैप्पी तू? ਚਾਚਾ,
ਬੜੀਆਂ ਪਹਿਲਾਂ ਪਾਉਂਦੇ ਆ। ਤੂੰ ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ਰੂਰਤ ਕਿਵੇਂ ਪਈ ਮੇਰੇ ਘਰੇ ਵੜਨ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ ਹੈ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣ ਆਇਆ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ ਦੇਖਦੇ ਕੀ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ। ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਲੈ ਯਾਰ। ਚਲੋ। ਛੱਡ ਦਿਓ ਇਹਨਾਂ ਨੂੰ। ਚਾਚਾ ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰੇ ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ 'ਚ ਮਕਾਨ। ਮੇਰਾ ਮਤਲਬ ਕੀ ਸ਼ੱਕਰ ਖੁਸ਼ ਕੀਤਾ ਈ। ਇੱਕ ਵਾਰੀ ਫੇਰ ਕਹਿ ਚਾਚੀ। ਜਾ ਓਏ, ਮੈਂ ਕਹਿੰਦਾ ਚਾਚੀ। ਓ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ ਓਏ। ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰ ਹਾਂ। ਜਿੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕਿਨ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆ ਦੱਸਦਾ। ਬੇਸ਼ਰਮ। ਸਾਨੂੰ ਇੱਥੋਂ ਦਾ ਫੜ, ਇੱਥੇ ਬਾਲ ਹੁੰਦੇ ਸਾਡੇ। ਹਜੇ ਤਾਂ ਤੂੰ ਮੇਰੇ ਨਹੀਂ ਦੇਖੇ। ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਢਾਲੋ ਚਾਚੀ ਨੂੰ। ਹਾਏ ਰੇਵਨ, ਗੁੱਚੀ ਬਾਹੂ ਹੁਣ। ਤੇਰੀ ਭੈਣ ਨੂੰ, ਮੇਰੀ ਨੀਰੂ ਨੂੰ ਜੱਫਾ। ਸਾਲਿਆ ਮੇਰੀ ਨੀਰੂ ਨੂੰ ਜੱਫਾ ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ ਤੂੰ ਕੌਣ ਹੁੰਦਾ? ਦੇਖ ਚਾਚੀ, ਦੇਖ ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟ ਵੱਜ ਜਾਂਦੀ ਆ ਬੰਦੇ ਦੇ। ਲੀਉ ਦੇਤੀ ਟੋਮੀ ਬਾਹੂ ਹੁਣ। ਫੜੇ ਮੂੰਹ ਤੇਰੇ। ਸਾਲਾ ਢੀਠ ਕਿਸੇ ਥਾਂ ਦਾ, ਲੀੜੇ ਵੀ ਨਾਲ ਹੀ ਰੱਖ। ਚੱਕ ਲੋ। ਤੂੰ ਅਚਾਨਕ ਬਿਨਾਂ ਦੱਸੇ? ਸਰਪ੍ਰਾਈਜ਼ ਦੇਣਾ ਹੀ ਆ। ਸੋ ਸਵੀਟ। ਨਾ ਨਾ ਤੈਨੂੰ ਨਹੀਂ, ਹਾਂ? ਸਮਵਨ ਸਪੈਸ਼ਲ। ਸਮਵਨ ਸਪੈਸ਼ਲ ਤੇ ਮੈਨੂੰ ਦੱਸਿਆ ਵੀ ਨਹੀਂ। ਜਸਮੀਤ ਪਿੰਕੀ ਭਾਬੀ ਆ ਗਏ ਤੁਸੀਂ? ਆਓ ਜੀ ਆਓ। ਆ ਮੇਰੀ ਫਰੈਂਡ ਹੈ ਲਾਡੀ। ਹਾਏ ਲਾਡੀ। ਹੈਲੋ। ਪਤਾ ਮੈਂ ਤੁਹਾਡੇ ਭਰਾ ਨੂੰ ਮਿਲੀ ਅੱਜ। ਮੈਨੂੰ ਨਾ ਦੱਸਿਆ ਕਰੋ। ਯੂ نو ਆਈ ਹੇਟ ਹਿਮ। ਮੁੰਡਾ ਤੇ ਚੰਗਾ ਹੈ। ਹਾਂ, ਪਰ ਸਾਡੇ ਵਿਆਹ ਦੇ ਤਾਂ ਖਿਲਾਫ ਸੀ ਨਾ। ਕਈ ਵਾਰੀ ਤੈਨਾਂ ਤੇ ਹੱਥ ਵੀ ਚੁੱਕਿਆ। ਖੈਰ ਮੈਂ ਵੀ ਆਪਣੀ ਹੀ ਲੈ ਕੇ ਬਹਿ ਗਈ। ਮੇਰਾ ਮਤਲਬ ਆਪਣੀ ਹੀ ਲੈ ਕੇ ਖੜ ਗਈ। ਇਹ ਆਉਂਦੇ ਹੋਣੇ ਆ, ਮੈਂ ਚੱਲਦੀ ਆ। ਓਕੇ ਬਾਏ ਬਾਏ। ਬਾਏ ਲਾਡੀ। ਬਾਏ ਭਾਬੀ ਜੀ। ਬਾਏ। ਪੂਰਾ ਟੱਬਰ ਨਾ ਚਲਿਆ ਨਹੀਂ ਹੈ। ਚੱਲ ਅੰਦਰ ਚਲੀਏ। ਬਹਿ ਜਾ। ਹੁਣ ਦੱਸ, ਮੁੰਡਾ ਲੱਭਿਆ ਤੇ ਮੈਨੂੰ ਦੱਸਿਆ ਵੀ ਨਹੀਂ। ਐਕਚੁਅਲੀ ਘਰਦਿਆਂ ਵੱਲੋਂ ਹਾਲੇ ਤੱਕ ਕੁਝ ਪੱਕਾ ਨਹੀਂ ਹੋਇਆ। ਹਾਂ? ਇਨਫੈਕਟ ਮੈਂ ਡੈਡੀ ਨੂੰ ਤੇ ਇਹ ਦੱਸ ਕੇ ਆਈ ਹਾਂ ਕਿ ਮੈਂ ਤੈਨੂੰ ਮਿਲਣ ਚੱਲੀ ਹਾਂ ਸ਼ਹਿਰ। ਸੋ ਉਹਨਾਂ ਦਾ ਫੋਨ ਆਇਆ ਨਾ, ਤਾਂ ਪਲੀਜ਼ ਹੈਂਡਲ ਕਰ ਲਈ ਤੂੰ। ਮੁੰਡਾ ਕਿੱਥੇ ਰਹਿੰਦਾ ਹੈ? ਮੁੰਡਾ ਰਹਿੰਦਾ ਹੈ ਇੱਥੇ ਹੀ, ਇਸੇ ਸ਼ਹਿਰ 'ਚ। ਅੱਛਾ ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ। ਉਹ ਸਾਲੇ ਹਜੇ ਜਲਦੀ ਆ ਜਾਣਾ, ਕਮ ਸੇ ਕਮ ਘਰ ਹੀ ਸੈੱਟ ਕਰ ਲਿਆ ਕਰ। ਆ ਕੀ ਜਨਾਨੀ ਵਾਲੇ ਕੱਪੜੇ ਪਾ ਕੇ ਡੋਲੇ ਬਣਾਉਣ ਲੱਗ ਜਾਣਾ। ਨਾਲੇ ਘੱਟੋ ਘੱਟ ਐਕਸੈਸਰੀ ਤਾਂ ਲਾ ਦਿਆ ਕਰ। ਜੇ ਖਰਾਬ ਹੋ ਗਈ ਤਾਂ ਕਿੱਥੋਂ ਲੈ ਕੇ ਆਵਾਂਗੇ? ਉਹ ਗੱਲ ਸੁਣੋ ਏ, ਇੱਕ ਕੰਮ ਕਰੋ, ਉੱਤੋਂ ਥੋੜੀਆਂ ਗੱਲਾਂ ਸੁਣੋ। ਹੈ ਐ ਨਹੀਂ ਕਾਕਾ ਕੰਮ ਚੱਲਣਾ। ਮੇਰਾ ਮਤਲਬ ਹੈ ਐਵੇਂ ਨਾ ਲੜਿਆ ਕਰ ਢੋਲਾ। ਤੇਰੇ ਸੇਰਿਆਂ ਨਾਲ ਵਿਆਹੀ ਹੋਈਆਂ। ਉਹ ਕੀ ਲਾੜ ਚੜਿਆ ਤੈਨੂੰ? ਅੱਜ ਕਿਤੇ ਪਹਿਲੀ ਵਾਰੀ ਚੜਿਆ। ਅੱਛਾ ਜੀ, ਜੇ ਹੀ ਗੱਲ ਆ ਨਾ ਤਾਂ ਆਪਣੇ ਮੀਆਂ ਲਈ ਚਾਹ ਬਣਾ, ਰੋਟੀ ਬਣਾ। ਹੁਣੇ ਲੈ ਕੇ ਆਉਣੀ ਆ। ਆਜੋ ਲਾਡੀ ਭੈਣ। ਲਾਡੀ ਉਹ ਦਫਾ ਹੋਵੋ ਤੁਸੀਂ ਸਾਰੇ। ਮੈਂ ਤੁਹਾਡੇ ਨਾਲ ਚੱਕਰਾਂ 'ਚ ਆਪਣਾ ਘਰ ਨਹੀਂ ਖਰਾਬ ਕਰਨਾ। ਮੈਂ ਲਾਡੀ ਨੂੰ ਸਭ ਸੱਚ ਦੱਸਣ ਲੱਗਿਆ। ਉਹ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ? ਉਹਨੇ ਜਾ ਕੇ ਜਸਮੀਤ ਨੂੰ ਦੱਸ ਦੇਣਾ ਤੇ ਜਸਮੀਤ ਨੇ ਸੂਬੇਦਾਰ ਨੂੰ। ਉਹ ਨਹੀਂ ਦੱਸਦੀ ਯਾਰ। ਉਹ ਹੀਰੋ, ਕੁੜੀਆਂ ਦੇ ਢਿੱਡ 'ਚ ਨਹੀਂ ਕੋਈ ਗੱਲ ਬਚਦੀ। ਉਹਦੇ ਪੱਜ ਜਾਂਦੀ ਆ ਬਾਈ। ਉਹਦੀ ਭੱਜ ਜਾਂਦੀ ਹੈ ਬਾਈ। ਕਿਉਂ ਕਬੱਡੀ ਖੇਡਦੀ ਰਹੀ ਆ ਉਹ? ਸਾਲੇ ਐਵੇਂ ਪਕਾਈ ਮਾਰੀ ਜਾਂਦੇ ਆ। ਮੈਂ ਹਜੇ ਵੀ ਕਹਿਣਾ ਪਲੀਜ਼ ਇੱਕ ਘਰ ਪਿੱਛੇ ਨੇ ਸੈਲਫਿਸ਼ ਨਾ ਬਣੋ। ਘਰ ਆਪਾਂ ਨੂੰ ਹੋਰ ਵੀ ਮਿਲ ਜੂ, ਪਰ ਜੇ ਮੇਰੀ ਲਾਡੀ ਦਾ ਵਿਆਹ ਕਿਤੇ ਹੋਰ ਹੋ ਗਿਆ ਨਾ ਤਾਂ ਮੈਂ ਕਾਸੇ ਜੋਗਾ ਨਹੀਂ ਰਹਿਣਾ।
ਅੱਛਾ ਇੱਕ ਕੰਮ ਕਰ, ਅੱਗੇ ਵੀ ਆਪਣਾ ਗੁਜ਼ਾਰਾ ਝੂਠ ਤੇ ਹੀ ਚੱਲਦਾ ਨਾ, ਇੱਕ ਝੂਠ ਹੋਰ ਬੋਲ ਕੇ ਵੇਖ ਲੈ ਲਾਡੀ ਨੂੰ ਕਿ ਤੂੰ ਵਿਆਹ ਕਿਉਂ ਕਰਾਇਆ। ਹਾਂ ਜੇ ਨਾ ਗੱਲ ਬਣੀ ਫੇਰ ਭਾਵੇਂ ਸੱਚ ਬੋਲਦੀ। ਉਹ ਨਾਲੇ 4 ਆਪਣੇ ਬੈਗ ਆ, ਚੱਕ ਕੇ ਚੱਲਦੇ ਬਣਾਂਗੇ। ਪਰ ਮੈਂ ਉਹਨੂੰ ਝੂਠ ਬੋਲੂੰ ਕੀ? ਕਹਿੰਦੀ ਲਦੇਨ ਦੀ ਭੈਣ ਹੈ, ਧਮਕੀ ਦੇ ਕੇ ਵਿਆਹ ਕਰਾਇਆ ਹੈ। ਬਸ ਕਰੋ ਮਮਾ, ਮੈਂ ਆਪੇ ਕੋ ਸੋਚ ਲੂੰ। ਪਰ ਤੂੰ ਨਾ ਉਹਦੇ ਸਾਹਮਣੇ ਆ ਜੀ, ਜੇ ਤੈਨੂੰ ਉਹਨੇ ਪਛਾਣ ਲਿਆ ਨਾ ਤਾਂ ਚਾਰੇ ਜਣਾਂ ਦਾ ਪੱਤਾ ਸਾਫ਼ ਹੋ ਜਾਣਾ। ਓਏ ਇੱਟ ਦੇ ਬਾਦਸ਼ਾਹ, ਸਾਡੇ ਪੱਤੇ ਲਿਬੜੀ ਰਹਿਣ ਦੇ, ਜਾ ਕੇ ਆਪਣੀ ਚਿੜੀਏ ਦੀ ਬੇਗਮ ਸਾਹਮ। ਜਾ ਉਹ ਦੀਦੀ ਚੱਲ ਸਾਲੀ, ਤੇਰੀ ਸੌਕਣ ਲੈਣ ਗਿਆ। ਲਾਡੀ, ਕਿਉਂ ਆਇਆ ਤੂੰ ਇੱਥੇ? ਇਹ ਦੇਖਣ ਲਈ ਕਿ ਲਾਡੀ ਜ਼ਿੰਦਾ ਹੈ ਕਿ ਮਰ ਗਈ? ਮੈਂ ਆਪਣੀ ਲਾਡੀ ਨੂੰ ਰੋਂਦੇ ਹੋਏ ਨਹੀਂ ਦੇਖ ਸਕਦਾ, ਇਸੇ ਲਈ ਆਇਆ। ਜਸਟ ਪਲੀਜ਼ ਤੂੰ ਮੇਰੇ ਨਾਲ ਨਾ ਹੋਰ ਝੂਠੀਆਂ ਗੱਲਾਂ ਨਾ ਕਰ। ਇੰਨਾ ਵੱਡਾ ਧੋਖਾ, ਮੇਰੀ ਕੀ ਗਲਤੀ ਸੀ? ਯਾਰ ਮੈਨੂੰ ਮਜਬੂਰੀ 'ਚ ਸਾਰਾ ਕੁਝ ਕਰਨਾ ਪਿਆ। ਇਹੋ ਜੀ ਕਿਹੜੀ ਮਜਬੂਰੀ ਸੀ ਕਿ ਤੈਨੂੰ ਵਿਆਹ ਕਰਾਉਣਾ ਪੈ ਗਿਆ? ਮੈਂ ਇੱਕ ਦਿਨ ਸਕੂਟਰ ਤੇ ਜਾ ਰਿਹਾ ਸੀ ਤੇ ਪਿੰਕੀ ਦੇ ਡੈਡੀ ਸੜਕ ਤੇ ਲੁੱਕ ਪਾਉਂਦੇ ਸੀ। ਮੇਰਾ ਸਕੂਟਰ ਉਹਨਾਂ 'ਚ ਵੱਜਿਆ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪੋਲੀਓ ਸਕੂਟਰ 'ਚ ਵੱਜਣ ਨਾਲ? ਨਹੀਂ, ਉਹ ਗਰਮ ਲੁੱਕ 'ਚ ਡਿੱਗਣ ਨਾਲ। ਜਦੋਂ ਉਹਨਾਂ ਨੂੰ ਲੁੱਕ 'ਚੋਂ ਕੱਢਿਆ ਤਾਂ ਉਹਨਾਂ ਦੀ ਬੋਡੀ ਪੱਕੀ ਸੜਕ ਵਾਂਗੂ ਆਕੜ ਗਈ। ਮੈਂ ਉਹਨਾਂ ਨੂੰ ਆਪਣੇ ਪੈਂਚਰ ਹੋਏ ਸਕੂਟਰ ਤੇ ਹਸਪੀਟਲ ਲੈ ਗਿਆ। ਡਾਕਟਰ ਨੇ ਉਹਨਾਂ ਨੂੰ ਬਚਾਉਣ ਲਈ ਇੰਜੈਕਸ਼ਨ ਲਾਇਆ ਤੇ ਪੱਕੀ ਲੁੱਕ ਕਰਕੇ ਉਹਨਾਂ ਦੀ ਬੋਡੀ 'ਚ ਸੂਈ ਨਾ ਲੱਗੀ। ਡਾਕਟਰ ਨੇ ਲੁੱਕ ਤੋੜਨ ਲਈ ਉਹਨਾਂ ਦੀ ਹਥੌੜੀ ਮਾਰੀ। ਲੁੱਕ ਤਾਂ ਕੀ ਟੁੱਟਣੀ ਸੀ, ਉਹਨਾਂ ਦੀਆਂ 8-10 ਹੱਡੀਆਂ ਟੁੱਟ ਗਈਆਂ ਤੇ ਉਹਨਾਂ ਨੂੰ ਪੋਲੀਓ ਹੋ ਗਿਆ। ਪਰ ਇਹਨਾਂ ਸਾਰੀਆਂ ਗੱਲਾਂ ਦਾ ਤੇਰੇ ਵਿਆਹ ਨਾਲ ਕੀ ਕਨੈਕਸ਼ਨ ਹੈ? ਸਾਲੀ ਮੈਂ ਵੀ ਗੱਲ ਕਿਸੇ ਹੋਰ ਪਾਸੇ ਲੱਗਿਆ। ਉਹ ਪਿੰਕੀ ਦੇ ਡੈਡੀ ਨੂੰ ਜਦੋਂ ਮੈਂ ਹਸਪੀਟਲ ਤੋਂ ਘਰੇ ਲੈ ਕੇ ਆ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਪਿੰਕੀ ਨੂੰ ਕੈਂਸਰ ਆ ਤੇ ਉਹਨੇ 2 ਮਹੀਨੇ ਤੁਰ ਜਾਣਾ। ਤੇ ਉਹਦੇ ਡੈਡੀ ਤੇ ਉਹਦੀ ਇੱਛਾ ਕਿ ਉਹ ਸੁਹਾਗਣ ਮਰੇ ਤੇ ਇਨਸਾਨੀਅਤ ਦੇ ਨਾਤੇ ਮੈਂ ਤੋਂ ਰਿਹਾ ਨਹੀਂ ਗਿਆ ਤੇ ਮੈਂ ਵਿਆਹ ਕਰਾ ਲਿਆ। ਪਰ ਜਸ, ਤੈਨੂੰ ਮੇਰਾ ਇੱਕ ਵਾਰ ਵੀ ਖਿਆਲ ਨਹੀਂ ਆਇਆ? ਹਰ ਸਾਹ ਨਾਲ ਆਇਆ ਤੇਰਾ ਖਿਆਲ। 20 ਦਿਨ ਹੋ ਗਏ ਵਿਆਹ ਹੋਏ ਨੂੰ, ਹਜੇ ਤੱਕ ਅੱਡ ਸੌਂਦੇ ਆ, ਉਹ ਵੀ ਪਰਾਂ ਨੂੰ ਮੂੰਹ ਕਰਕੇ। ਕਿਉਂ? ਉਹ ਪਿੰਕੀ ਦੀ ਆਖਰੀ ਇੱਛਾ ਸੁਹਾਗਣ ਮਰਨ ਦੀ ਆ, ਮਾਂ ਬਣਦੀ ਥੋੜਾ ਨਾ। ਓ ਜਸ, ਤੂੰ ਦਿਲ ਦਾ ਕਿੰਨਾ ਸਾਫ਼ ਹੈ ਨਾ। ਆਈ ਨੋ, ਤੂੰ ਮੈਨੂੰ ਮਾਫ ਕਰਤਾ ਨਾ। ਥੈਂਕ ਯੂ। ਅੱਛਾ ਡੈਡੀ ਨੂੰ ਤੇ ਮੈਂ ਸਮਝਾ ਲਾਂਗੀ। ਹੁਣ ਨਾ ਬਸ ਤੂੰ ਛੇਤੀ ਛੇਤੀ ਵੇਲਾ ਹੋ ਜਾ। ਠੀਕ ਆ। ਫਿਰ ਆਪਾਂ ਦੋਨੋਂ ਵਿਆਹ ਕਰਾ ਲਈਏ। ਹੁਣ ਪਿੰਕੀ ਨੂੰ ਆਪਾਂ ਆਪ ਤਾਂ ਮਾਰਨੋਂ ਰਹੇ, ਤੂੰ ਥੋੜੀ ਜੀ ਵੇਟ ਕਰ, ਆਪਾਂ ਉਹਦੇ ਚੌਥੇ ਵਾਲੇ ਦਿਨ ਹੀ ਵਿਆਹ ਕਰਾ ਲਾਂਗੇ। ਪਰ ਮੈਂ ਕਿਹਨਾਂ ਗਲਤ ਸਮਝਿਆ ਨਾ ਪਿੰਕੀ ਭਾਬੀ ਨੂੰ। ਓਏ ਭਾਬੀ ਨਹੀਂ, ਫਿਰ ਤਾਂ ਆਪਾਂ ਦੋਨੋਂ ਭੈਣ ਭਰਾ ਹੋ ਜਾਾਂਗੇ। ਹਾਂ ਉਹ ਸੱਚ, ਸੌਰੀ। ਮੈਂ ਨਾ ਪਿੰਕੀ ਨੂੰ ਮਿਲ ਲੈਣੀ ਆ। ਚਿੜੀ ਉੱਡ, ਉੱਡ ਕਾਂ ਉੱਡ, ਉੱਡ ਗਾਂ ਉੱਡ। ਨਾ ਹੈ ਕਿਵੇਂ ਉੱਡ ਓਏ? ਉਹ ਜੱਸ ਵਾਲੀ ਚਿੜੀ ਦਾ ਉਡਾਤੀ ਸੀ, ਹੁਣ ਆਪਦੀ ਨਹੀਂ ਉਡਾਈ ਜਾਂਦੀ। ਕਾਲਾ ਛਿੱਤਰਾ, ਚੱਲ ਕੋਤਾ ਉੱਡ, ਨਾ ਬੋਤਾ ਉੱਡ, ਜਮਾ ਹੀ ਨਹੀਂ। ਚੱਲ ਕੁਸ਼ਤਾ ਉਡਾ ਲੈ ਹੁਣ। ਆਗੜਾ ਗਿਆ। ਆ ਗਿਆ ਰਾਂਝਾ, ਦੇਖੀ ਤੇਰੇ ਵਾਲਾ ਨਾ ਹੋਵੇ। ਜੇ ਸੂਬੇਦਾਰ ਹੋਇਆ ਨਾ ਅੱਜ ਇੱਥੇ ਹੀ ਵੜ ਦੇਣਾ। ਉਹ ਮੈਂ ਜਾਣਦਾ ਦੇਖੀ ਜਾ ਤੈਨੂੰ ਤੂੰ। ਜੂਣੇ ਮੋੜ ਨੂੰ। ਸਾਲ ਨੇ ਤੰਗ ਕਰ ਲਿਆ। ਹੈਂ? ਪਿੰਕੀ ਭਾਬੀ, ਪਿੰਕੀ ਭਾਬੀ, ਲਾਡੀ। ਸੌਰੀ ਪਿੰਕੀ, ਆਮ ਸੋ ਸੌਰੀ। ਮੈਂ ਤੁਹਾਨੂੰ ਕਿੰਨਾ ਗਲਤ ਸਮਝਿਆ। ਜਸ ਨੇ ਮੈਨੂੰ ਦੱਸਿਆ ਤੁਹਾਡੇ ਡੈਡੀ ਬਾਰੇ। ਡੈਡੀ ਬਾਰੇ? ਹਾਂ, ਡੈਡੀ ਵਾਲਾ ਤਾਂ ਜੀ ਬੜਾ ਹੀ ਚੰਗਾ ਹੋ ਗਿਆ। ਥੈਂਕ ਯੂ ਸੋ ਮਚ। ਹਾਂ, ਮੈਂ ਸਮਝ ਸਕਦੀ ਹਾਂ ਤੁਹਾਨੂੰ ਕਿੰਨਾ ਵੱਡਾ ਸ਼ੌਕ ਲੱਗਿਆ। ਸ਼ੌਕ? ਵੈਸੇ ਕਿੰਨੇ ਕੁ ਦਿਨ ਰਹਿ ਗਏ ਨੇ ਇਹਨਾਂ ਦੇ ਕੋਲ? 9 ਮਹੀਨੇ ਤੇ ਲੱਗਦੀ ਹੈ ਜੀ। ਤੁਸੀਂ ਇਹਨਾਂ ਦਾ ਕੋਈ ਦੇਸੀ ਇਲਾਜ ਨਹੀਂ ਕਰਵਾਇਆ? ਇਹਨਾਂ ਦਾ ਤਾਂ ਕਰਵਾਇਆ ਸੀ, ਹੁਣ ਇਹਨਾਂ ਦਾ ਕਰਵਾਉਣਾ ਹੈ। ਮੈਂ ਕੱਲ ਹੀ ਕੰਨ ਤੇ ਲਿਖਿਆ ਪੜਿਆ ਸੀ ਵੀ ਬੇਔਲਾਦ ਮਿਲੋ। ਨਹੀਂ ਨਹੀਂ, ਮੈਂ ਕੈਂਸਰ ਦੀ ਗੱਲ ਕਰ ਰਹੀ ਹਾਂ। ਕਿਹਨੂੰ ਹੈ ਜੀ ਕੈਂਸਰ? ਕਿਹਨੂੰ ਹੈ ਕੈਂਸਰ? ਤੁਹਾਨੂੰ। ਮੈਨੂੰ? ਨੀਰੂ ਭਾਬੀ, ਕੈਂਸਰ ਪਿੰਕੀ ਨੂੰ। ਅੱਛਾ 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 ਅੱਛਾ, ਨਾ 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 ਨਾ, ਕਿਹਨੂੰ ਹੈ ਕੈਂਸਰ? ਕੈਂਸਰ ਹੈ ਹੀ ਨਹੀਂ। ਕੈਂਸਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੁੰਦੀ। ਇਹੀ ਜਜ਼ਬਾ ਹੋਣਾ ਚਾਹੀਦਾ ਔਰਤਾਂ ਦੇ ਵਿੱਚ ਇਸ ਨਾਮ ਮੁਰਾਦ ਬਿਮਾਰੀ ਨਾਲ ਲੜਨ ਦਾ। ਸਾਰੇ ਬੋਲੋ ਮਹਿਲਾ ਸੰਮਤੀ। ਨੀਰੂ ਭਾਬੀ, ਕੰਟਰੋਲ। ਓਕੇ ਕੰਟਰੋਲ। ਓਕੇ, ਕੁਛ ਨਹੀਂ। ਆ ਤੁਸੀਂ ਆਪਣਾ ਮੂੰਹ ਕਿਉਂ ਲੁਕੋਇਆ ਹੈ? ਇਹਨੂੰ ਕੈਂਸਰ ਹੈ ਨਾ, ਇਹਦਾ ਪਰਛਾਵਾਂ ਮੇਰੇ ਹੋਣ ਵਾਲੇ ਬੱਚੇ ਤੇ ਨਾ ਪੈ ਜੇ, ਇਸ ਕਰਕੇ। ਅੱਛਾ ਜੀ। ਵੈਸੇ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖਣਾ। ਪਲੀਜ਼। ਪੱਕਾ ਪ੍ਰੋਮਿਸ। ਤੇ ਜੇ ਕੁਝ ਵੀ ਹੋ ਜਾਏ ਨਾ, ਤੁਸੀਂ ਮੈਨੂੰ ਸੱਦ ਲੈਣਾ। ਜੇ ਮੈਨੂੰ ਕੁਝ ਹੋ ਗਿਆ ਤੁਹਾਨੂੰ ਤਾਂ ਇਹੀ ਸੱਦਣਗੇ ਨਾ। ਮੈਂ ਤਾਂ ਮਰ ਗਈ ਹੋਊਂਗੀ, ਪਰ ਤੁਸੀਂ ਆਇਓ ਜ਼ਰੂਰ ਮੇਰੇ ਭੋਗ ਤੇ। ਮੈਨੂੰ ਬੜਾ ਚੰਗਾ ਲੱਗੂਗਾ। ਓਹੋ ਪਲੀਜ਼ ਪਿੰਕੀ, ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ। ਜਿੰਨੇ ਵੀ ਦਿਨ ਹੈਗੇ ਨੇ ਹੱਸ ਖੇਡ ਕੇ ਬਤਾਓ ਨਾ, ਇੰਜੋਏ ਕਰੋ। ਬਸ ਤੁਸੀਂ ਇਦਾਂ ਹੀ ਆ ਜਾ ਕਰੋ, ਮੇਰੀ ਤਾਂ ਇੰਜੋਇਮੈਂਟ ਹੀ ਹੈ ਜੀ। ਤੇ ਤੁਸੀਂ
ਇਹਨਾਂ ਦੇ ਨੇੜੇ ਰਿਹਾ ਕਰੋ। ਇੰਜ ਥੋੜੀ ਫੈਲਦਾ ਕੈਂਸਰ। ਪੱਕਾ ਪ੍ਰੋਮਿਸ। पिंकी अपना ख्याल रखियो। मैं चलती हूँ। जी ਚਲੋ ਹਾਜ਼ਰ। ਓਕੇ ਬਾਏ ਬਾਏ। ਹਾਏ ਜੱਫੀ ਪਾ ਗਈ। ਸਵਾਦ ਹੀ ਆ ਗਿਆ। ਸਾਲਿਓ ਤੂੰ ਸਾਲਿਆ ਬੜੀ ਜੱਫੀਆਂ ਪਾਉਣਾ ਸੀ, ਦੱਸਾਂ ਤੈਨੂੰ। ਓਏ 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 ਤੂੰ ਓਏ। ਮੈਂ ਸੂਟ ਵਾਲਿਆਂ ਨੂੰ ਜੱਫੀਆਂ ਪਾ ਸਕਦੇ ਨੇ। ਹਾਂ ਚੱਲਨੀ ਭੈਣੇ ਛਬੀਲ ਪੀ ਕੇ ਆਈਏ। ਉਹ ਦੇਖੀ ਉਹ ਦੇਖੀ ਭਰਾਵਾ ਕੀ ਕਰੀ ਜਾਂਦਾ। ਸੌਰੀ ਭਾਜੀ। ਸਾਨੂੰ ਪਾਣੀ ਪਿਲਾਈ ਜਾਂਦਾ ਕਿ ਥੱਲੇ ਚਿੱਕੜ ਕਰੀ ਜਾਂਦਾ। ਗਲਤੀ ਨਾਲ। ਮਿਲ ਗਿਆ ਲੱਗਦਾ। ਕਿੰਨੇ ਪੈਸੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ। ਆਲੋ ਜੀ। ਲਓ ਜੀ। ਤੁਸੀਂ ਅੰਦਰ ਹੀ ਆ ਜਾਓ ਜੀ। ਹਾਂਜੀ ਆ ਜਾਓ ਜੀ, ਆ ਜਾਓ। ਕੀ ਖਾਓਗੇ? ਸ਼ਬੀਲ ਜੀ ਕਾਫੀ ਕੁਝ ਪੜਿਆ। ਸ਼ਬੀਲ ਚ ਤਾਂ ਦੋ ਹੀ ਚੀਜ਼ਾਂ ਬਣੀਆਂ ਜੀ, ਪਰ ਮੈਂ ਤੁਹਾਡੇ ਲਈ 8-10 ਆਈਟਮਾਂ ਅੱਡ ਤੋਂ ਹੀ ਲੈ ਆਇਆ ਸੀ ਜੀ। ਜੀ ਤੁਸੀਂ ਚੀਫ ਗੈਸਟ ਹੋ ਨਾ। ਸ਼ਬੀਲ ਜੀ ਚੀਫ ਗੈਸਟ। ਹਾਂ। तेरे लिए दिल जारी 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 सारी रात जगे तेरे लिए दिल जारी 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 सारी रात जगे बुल्ला उत्ते बस तेरी बात रवे तू रवे नजदीक ते हाल मेरा ठीक तू रवे नजदीक ते हाल मेरा ठीक जे दूर जावे सुत्ती बरसात जगे तेरे लिए दिल सारी 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 रात जगे बुल्ला उत्ते बस तेरी बात जगे सारी 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 रात जगे बुल्ला उत्ते बस तेरी बात जगे तेरे लिए तेरे लिए तेरे लिए सारी तेरे लिए दिल पहला पहला इश्क दा ख्वाब बुने तेरे लिए दिल पहला पहला इश्क दा ख्वाब बुने तेरे बल जान वाली राह चुने ए कल मेरा सी अज होया जाने की ए कल मेरा सी अज होया जाने की मन्ने गल्ला तेरी आए मेरी एक ना सुने तेरे लिए दिल पहला पहला इश्क दा ख्वाब बुने तेरे बल जान वाली राह चुने पहला पहला इश्क दा ख्वाब बुने तेरे बल जान वाली राह चुने ਬਾਬਾ ਜੀ, ਤੁਹਾਡੀ ਹਜ਼ੂਰੀ ਵਿੱਚ ਜਦੋਂ ਮੇਰੀਆਂ ਲਾਵਾਂ ਹੋਣ ਉਦੋਂ ਵੀ ਇਹੀ ਕੁੜੀ ਮੇਰੇ ਸੱਜੇ ਬੈਠੀ ਹੋਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। थैंक यू जी। ਥੈਂਕ ਯੂ ਤਾਂ ਤੁਹਾਡਾ ਮੈਡਮ ਜੀ। ਤੁਸੀਂ ਸ਼ਬੀਲ ਤੇ ਆਏ, ਤੁਹਾਡੇ ਨਾਲ ਵਕਤ ਗੁਜ਼ਾਰ ਕੇ ਮੈਨੂੰ ਕਿੰਨਾ ਚੰਗਾ ਲੱਗਦਾ, ਤੁਹਾਨੂੰ ਨਹੀਂ ਪਤਾ। ਰਾਣੂ ਜੀ, ਮੈਨੂੰ ਨਾ ਕਿਸੇ ਹੱਥ ਵੇਖਣ ਵਾਲੇ ਨੇ ਕਿਹਾ ਸੀ ਕਿ ਮੇਰਾ ਵਿਆਹ ਨਾ ਕਿਸੇ ਸਕੂਲ ਦੀ ਮਾਸਟਰਨੀ ਨਾਲ ਹੀ ਹੋ।
ਜਿਹਦੇ ਘਰ ਦੇ ਸਾਹਮਣੇ ਪਿੱਪਲ ਹੋ। ਆ ਪਿੱਪਲ ਹੀ ਆ ਨਾ? जी मैं जल्दी हाँ, बहुत देर हो गई। बाहरों मेरी दीदी आए हुए ने। ठीक है जी। राणो, हाँ जी दीदी। कौन सी है मुंडा? ओ पाली, अब इसी पिंड च काम करता है। की कम करदा? ओ पोल्ट्री फार्म च डी बिकर है। डी पिकर? हाँ, मुर्गियां दियां चुंझां वड्डदा है। ਉਹਨੇ ਸ਼ਬੀਲ ਲਾਈ ਸੀ ਤਾਂ ਕਰਕੇ ਮੈਨੂੰ ਛੱਡਣ ਆ ਗਿਆ। ਇੰਨੀ ਕੀ ਗੱਲ ਹੈ ਨਾ? ਤੁਹਾਨੂੰ ਕੀ ਲੱਗਦਾ ਹੈ ਮੁੰਡਾ ਚੰਗਾ ਹੈ ਨਾ? ਚੰਗਾ ਤਾਂ ਆਪਣਾ ਕੇਬਲ ਵਾਲਾ ਜੈਲੀ ਵੀ ਬਹੁਤ ਸੀ। ਅਸੀਂ ਇੱਕ ਦੂਜੇ ਨੂੰ ਪਸੰਦ ਵੀ ਬਹੁਤ ਕਰਦੇ ਸੀ। ਉਹਨੂੰ ਵੇਖਣ ਦੇ ਬਹਾਨੇ ਤਾਂ ਮੈਂ ਘਰ ਦੀ ਕੇਬਲ ਖਰਾਬ ਕਰਦਿਆ ਕਰਦੀ ਸੀ। ਜੇ ਉਸ ਵੇਲੇ ਮੰਮੀ ਡੈਡੀ ਨੇ ਸਮਝਾ ਕੇ ਜੈਲੀ ਨੂੰ ਛੱਡ ਕੇ ਤੇਰੇ ਚੀਚੇ ਨਾਲ ਮੈਨੂੰ ਵਿਆਹ ਕਰਨ ਨੂੰ ਨਾ ਕਿਹਾ ਹੁੰਦਾ ਨਾ, ਤਾਂ ਸ਼ਾਇਦ ਅੱਜ ਮੈਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਫਿਊਚਰ ਨਾ ਦੇ ਸਕਦੀ। ਪਰ ਦੀਦੀ ਇਹ ਵੀ ਤੇ ਹੋ ਸਕਦਾ ਹੈ ਨਾ, ਕੱਲ ਨੂੰ ਮਿਹਨਤ ਕਰਕੇ ਪਾਲੀ ਵਧੀਆ ਸੈਟਲ ਹੋ ਜਾਏ। ਆਉਣ ਵਾਲੇ ਵਕਤ ਨੇ ਆਪਣੀ ਬੁੱਕਲ 'ਚ ਕੀਲ ਕੋ ਰੱਖਿਆ, ਇਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ। ਇਹ ਚੰਦ ਤਾਰਿਆਂ ਦੀ ਰੋਮਾਂਟਿਕ ਗੱਲਾਂ ਵਿਆਹ ਦੇ ਮਗਰੋਂ ਜਦੋਂ ਦੁੱਧ ਪਿਆਜ਼ ਦੇ ਰੇਟਾਂ 'ਚ ਬਦਲ ਜਾਂਦੀਆਂ ਨੇ ਨਾ, ਉਦੋਂ ਜ਼ਿੰਦਗੀ ਦੀ ਸੱਚਾਈ ਪਤਾ ਚੱਲਦੀ ਹੈ। ਜੈਲੀ ਅੱਜ ਵੀ ਕੇਬਲ ਦੇ ਕਨੈਕਸ਼ਨ ਦਿੰਦਾ ਫਿਰਦਾ। ਉਹਨੂੰ ਵੇਖ ਕੇ ਨਾ ਮੈਂ ਡਰ ਜਾਂਦੀ ਹਾਂ ਕਿ ਜੇ ਮੈਂ ਇਹਦੇ ਨਾਲ ਵਿਆਹ ਕੀਤਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੀ ਹੁੰਦੀ। ਪਰ ਦੀਦੀ ਇਹ ਜ਼ਰੂਰੀ ਤਾਂ ਨਹੀਂ ਨਾ, ਜੋ ਜੈਲੀ ਨਾਲ ਹੋਇਆ ਉਹੀ ਪਾਲੀ ਨਾਲ ਵੀ ਹੋਵੇ। ਦੇਖ ਰਾਣੋ, ਮੈਂ ਸਮਝ ਸਕਦੀ ਹਾਂ ਤੂੰ ਅੱਜ ਜਿਹੜੇ ਮੋੜ ਤੇ ਖੜੀ ਹੈ ਨਾ, ਮੈਂ ਇਸ ਮੋੜ ਤੋਂ ਅੱਜ ਤੋਂ 10 ਸਾਲ ਪਹਿਲਾਂ ਵਾਪਸ ਮੁੜ ਗਈ ਸੀ ਤੇ ਮੈਨੂੰ ਕੋਈ ਪਛਤਾਵਾ ਨਹੀਂ ਇਸ ਗੱਲ ਦਾ। ਮੈਂ ਤੇਰੀ ਵੱਡੀ ਭੈਣ ਆ, ਤੇਰਾ ਬੁਰਾ ਨਹੀਂ ਚਾਹੂੰਗੀ। ਮੇਰਾ ਦਿਓਰ ਕੈਨੇਡਾ ਤੋਂ ਅਗਲੇ ਹਫਤੇ ਆ ਰਿਹਾ ਹੈ। ਉਹਨੇ ਤੇਰੀ ਫੋਟੋ ਵੇਖੀ ਸੀ, ਉਹਦੇ ਵੱਲੋਂ ਤਾਂ ਆਲਮੋਸਟ ਹਾਂ ਹੈ। ਮੰਮੀ ਪਾਪਾ ਨੂੰ ਵੀ ਰਿਸ਼ਤਾ ਪਸੰਦ ਹੈ। ਬਾਕੀ ਤੂੰ ਸਮਝਦਾਰ ਹੈ, ਫੈਸਲਾ ਤੇਰੇ ਹੱਥ 'ਚ ਹੈ। जस हेलो। हेलो लाडी। हाँ यार प्लीज एक बार छत ते आ जा, तेरे नाल जरूरी गल करनी है। जस मैं तेनू मिल नहीं सकती, तू जो भी गल करनी है फोन ते कर ले। ਫੋਨ ਤੇ ਵੀ ਕਿਉਂ ਕਰਨੀ ਆ? ਮੈਸੇਜ ਲਿਖ ਕੇ ਭੇਜ ਦੇਣਾ, ਐਵੇਂ ਭਾ ਖਾਈ ਜਾਨੀ ਆ। आ जाना यार प्लीज। पर जे किसी ने देख लिया ते? ਉਹ ਸਾਰੇ ਸੁੱਤੇ ਪਏ ਆ, ਜਮੀ ਸੀਕ੍ਰੇਟ ਮੀਟਿੰਗ ਆ। आ जाना यार। अच्छा ठीक है, आ रही है। आजा आजा। किया यार बड़ी जिद्दी आ तू, चल जस जे किसी ने देख लिया ते? ਉਹ ਕੋਈ ਨਹੀਂ ਦੇਖਦਾ, ਇਹੋ ਸਾਰੇ ਜਿਹੀ ਸੁੱਤੇ ਕਿਹੜੀ ਤੂੰ ਪਏ। ਮੇਰੇ ਨਾਲ ਸੀਕ੍ਰੇਟ ਮੀਟਿੰਗ ਕਰਨੀ ਉਹ ਤੂੰ ਸੀ? ਚੱਲ ਤਾਂ ਸਹੀ, ਦੱਸਦਾ ਮੈਂ। ਤੇਰੀ ਸਾਲਿਆ, ਤੈਨੂੰ ਮੇਰੇ ਵਾਲੀ ਓ ਮਿਲੀ ਸੀ? ਉਹ ਪਾਲੀ, ਸੌਣ ਦੇ ਯਾਰ। ਇਹ ਸਾਲੇ ਕਿੱਥੇ ਗਏ? ਐਵੇਂ ਨਾ ਕੋਈ ਪੰਗਾ ਪਾ ਲੈਣਾ। अच्छा दस केड़ी सीक्रेट गल करनी सी? यार तेनू देख के ना एक शेर याद आ गया। अच्छा केड़ा? कितनी हसीन ये आज की रात है, एक चांद आसमान में और एक मेरे पास है। वाह, हो गया। हुण दस केड़ी गल करनी सी?
ਫੜ ਲਓ ਮੈਂ ਚੋਰ ਨਹੀਂ ਹੈਗਾ ਜੀ, ਛੱਡ ਦਿਓ ਮੈਨੂੰ ਸੂਬੇਦਾਰ ਸਾਹਿਬ। ਸੂਬੇਦਾਰ ਸਾਲਿਆ ਤੈਨੂੰ ਕਿਵੇਂ ਪਤਾ ਮੈਂ ਸੂਬੇਦਾਰ ਆ ਓਏ ਓ ਬਾਬਾ, ਦਰਵਾਜ਼ੇ ਤੇ ਲੱਗੀ ਨੇਮ ਪਲੇਟ ਤੇ ਪੜਿਆ ਜੀ। ਸਾਲਿਆ ਸਾਡੇ ਦਰਵਾਜ਼ੇ ਤੇ ਤਾਂ ਕੁੰਡੀ ਮਸਾ ਲੱਗੀ ਆ, ਨੇਮ ਪਲੇਟ ਸਾਲਾ ਕੌਣ ਲਾ ਗਿਆ? ਤੂੰ ਹੈ ਕੌਣ ਆ ਓਏ? ਸ਼ਕਲ ਵਿਖਾ, ਇੱਧਰ ਨੂੰ ਦਿਖਾ ਮੂੰਹ। ਓਏ ਓਏ ਤੇਰੀ ਸ਼ਕਲ ਤਾਂ ਸਾਲਿਆ ਨੀਰੂ ਨਾਲ ਬਹੁਤ ਮਿਲਦੀ ਆ। ਮੈਂ ਉਹਨਾਂ ਦਾ ਹੀ ਜੁੜਵਾ ਭਾਈ ਹਾਂ ਜੀ। ਇਹ ਸਾਲੇ ਸਾਰੇ ਪੰਜਾਬ ਦੇ ਜੁੜਵੇ ਸਾਡੇ ਘਰੇ ਇਕੱਠੇ ਹੋਣੇ ਸੀ, ਤੂੰ ਕਰਨ ਕੀ ਆਇਆ ਇੱਥੇ? ਭੈਣ ਜੀ ਉਹਨਾਂ ਨੂੰ ਮਿਲਣ ਆਇਆ ਸੀ ਜੀ। ਇਸ ਵੇਲੇ ਸਾਲਿਆ ਅੱਧੀ ਰਾਤ ਨੂੰ ਤਾਂ ਲੋਕ ਮਸ਼ੂਕ ਨੂੰ ਮਸਾ ਮਿਲਣ ਜਾਂਦੇ ਆ, ਤੂੰ ਭੈਣ ਨੂੰ ਮਿਲਣ ਆ ਗਿਆ? ਹਾਂ ਅੱਛਾ, ਅੱਜ 12 ਵਜੇ ਤੋਂ ਬਾਅਦ ਰੱਖੜੀ ਸ਼ੁਰੂ ਹੋਣੀ ਹੈ ਨਾ ਜੀ। ਓਹ ਮੇਰਾ ਜੀਜਾ ਮੈਨੂੰ ਕੁੱਟਦਾ ਬਹੁਤ ਹੈ, ਮਿਲ ਨਹੀਂ ਦਿੰਦਾ ਜੀ। ਬਸ ਫਿਰ ਮੈਂ ਲੁੱਕ ਕੇ ਰੱਖੜੀ ਬਣਾਉਣ ਆਇਆ ਸੀਗਾ ਜੀ। ਕੱਛਾ ਪਾ ਕੇ? ਸਾਲਿਆ ਇਹ ਜੇ ਵਲਗਰ ਕੱਪੜੇ ਪਾ ਕੇ ਤਾਂ ਕੋਈ ਸੁੱਤੀ ਭੈਣ ਦੇ ਕੋਲ ਦੀ ਨਹੀਂ ਲੱਗਦਾ, ਤੂੰ ਸੁੱਤੀ ਨੂੰ ਜਗਾਉਣ ਆ ਗਿਆ? ਤੈਨੂੰ ਜੀਜਾ ਬਾਅਦ ਚ ਕੁੱਟੂ, ਪਹਿਲਾਂ ਮੈਂ ਕੁੱਟੂ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ, ਮੈਂ ਕੁੱਟੂ ਤੈਨੂੰ ਪਹਿਲਾਂ। ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣੋ। ਉਹ ਜੀਜਾ ਜੀ, ਉਹ ਜੀਜਾ ਜੀ। ਜਸ ਤੂੰ ਤੇ ਕਿਹਾ ਸੀ ਕਿ ਇਹ ਸੀਕ੍ਰੀਟ ਮੀਟਿੰਗ ਹੈ। ਯਾਰ ਮੈਨੂੰ ਥੋੜਾ ਨਾ ਪਤਾ ਸੀ, ਮੈਂ ਤਾਂ ਆਪਣੇ ਵੱਲੋਂ ਸੀਕ੍ਰੀਟ ਹੀ ਰੱਖੀ ਸੀ। ਇਹ ਕਿਹੋ ਜੀ ਸੀਕ੍ਰੀਟ ਮੀਟਿੰਗ ਹੈ ਜਿੱਥੇ ਸਾਰਾ ਟੱਬਰ ਇਕੱਠਾ ਹੋਇਆ ਹੈ? ਕਾਹਦਾ ਰੌਲਾ ਪਾਇਆ ਤੁਸੀਂ? ਉਹ ਮੈਂ ਕਦਾ ਰੌਲਾ ਪਾਉਣਾ? ਤੇਰਾ ਸਾਲਾ ਆਇਆ ਸੀ। ਮੇਰਾ ਕਿਹੜਾ ਸਾਲਾ? ਆਹੋ, ਜਿਹਨੂੰ ਆਪਣੀ ਜਨਾਨੀ ਦੀ ਸੁੱਧ ਬੁੱਧ ਨਹੀਂ, ਉਹਨੂੰ ਸਾਲੇ ਦੀ ਸੁਆਹ ਹੋਣੀ ਆ। ਉਹ ਨੀਰੂ ਦਾ ਜੁੜਵਾ ਭਰਾ ਆਇਆ ਸੀ। ਨੀਰੂ ਦਾ ਜੁੜਵਾ? ਉਹ ਅੱਛਾ, ਉਹ ਸਾਲਾ ਆਇਆ ਸੀ। ਤੇ ਤੂੰ ਦੂਜੀ ਦਾ ਸਮਝਿਆ ਹੁਣ? ਕੀ ਮਤਲਬ? ਕੁਛ ਨਹੀਂ, ਸੌਂ ਜਾ ਕੇ ਬੌਂਦਲਿਆ ਫਿਰਦਾ। ਹਾਏ ਹਾਏ ਆ ਜਾ ਨੀਰੂ। ਹਾਏ, ਤੁਸੀਂ ਅੱਧੀ ਰਾਤ ਨੂੰ ਉੱਠ ਕੇ ਕਿਉਂ ਆ ਗਏ ਜੀ? ਹੈ ਕੀ ਹੋਇਆ? ਕੀ ਓਏ ਹੋਣਾ ਕੀ ਆ? ਤੇਰਾ ਜੁੜਵਾ ਭਰਾ ਆਇਆ ਸੀ ਰੱਖੜੀ ਬਣਾਉਣ, ਗੋਡਾ ਬਣਾ ਕੇ ਚਲਿਆ ਗਿਆ। ਹਾਏ ਮੇਰੇ ਭਰਾ ਦਾ ਗੋਡਾ। ਤੁਸੀਂ ਉਹਨੂੰ ਰੋਕਿਆ ਕਿਉਂ ਨਹੀਂ? ਮੈਂ ਉਹਦਾ ਦੂਜਾ ਗੋਡਾ ਭੰਨ ਕੇ ਰੋਕਦਾ, ਸਾਲਾ ਮੇਰੇ ਹੱਥੋਂ ਬਚ ਕੇ ਤਾਂ ਐ ਨਿਕਲਿਆ ਜਿਵੇਂ ਜੀਜੇ ਹੱਥੋਂ ਸਾਲੀ ਨਿਕਲਦੀ ਹੁੰਦੀ ਆ। ਹਾਏ ਰੱਬਾ, ਹੁਣ ਮੈਂ ਰੱਖੜੀ ਕਿਹਦੇ ਬੰਨੂਗੀ? ਆ ਜੱਬਲ ਦੇ ਬੰਦੇ, ਸਾਲਾ ਜੱਬ ਹੀ ਨਵੇੜ। ਕੀ? ਕੁਛ ਨਹੀਂ, ਸੌਂ ਜਾ ਕੇ ਸਵੇਰੇ ਗੱਲ ਕਰਾਂਗੇ। ਠੀਕ ਹੈ ਚਲੋ। ਲੈ ਕੇ ਤਾਂ ਉੱਪਰ ਨੂੰ ਐ ਚੱਲਿਆ ਜਿਵੇਂ ਇਹਦੇ ਨਾਲੇ ਵਸਣੀ ਹੁੰਦੀ ਆ। ਚਾਚਾ ਜੀ ਅਖਬਾਰ। ਥੈਂਕ ਯੂ। ਪਿਆਜ਼ 100 ਰੁਪਏ ਕਿਲੋ। ਸਾਲੇ ਪਿਆਜ਼ ਨਾ ਹੋਗੇ, ਰੰਮ ਦੀ ਬੋਤਲ ਹੀ ਹੋਗੀ। ਸਬਜ਼ੀ ਲੈਣ ਚੱਲੀ ਸੀ। ਚਲੋ। ਨਹੀਂ ਨਹੀਂ, ਮੈਂ ਚੱਲੀ ਸੀ। ਦੱਸ ਕੇ ਤਾਂ ਆਏ ਗਈ ਆ ਜਿਵੇਂ ਖਸਮ ਨੂੰ ਦੱਸ ਕੇ ਜਾਈਦਾ। ਲੱਗਦਾ ਗੱਲ ਪੋਜ਼ਿਟਿਵ ਹੋ ਰਹੀ ਹੈ। ਆ ਗਏ ਤੁਸੀਂ? ਕੌਣ ਆ ਗਿਆ? ਚਾਚਾ ਜੀ, ਇਹ ਨੇ ਬੱਬੂ ਕੀਰਤਪੁਰੀਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਾਂ ਠੀਕ ਹੈ, ਐ ਨਹੀਂ ਲੱਗਦਾ ਜਿਵੇਂ ਪਿੰਕੀ ਪਟੇ ਕਰਾ ਕੇ ਆਈ ਹੁੰਦੀ ਆ। ਚਾਚਾ ਜੀ ਦੱਸਿਆ ਤੇ ਸੀ ਇਹ ਜੁੜਵਾ ਨੇ। ਮੈਨੂੰ ਸਾਲਾ ਕਮਲਾ ਕੀਤਾ ਪਿਆ ਇਹਨਾਂ ਨੇ। ਲੱਗਦਾ ਇਹਨਾਂ ਦੀਆਂ ਮਾਵਾਂ ਨੇ ਸ਼ਰਤਾਂ ਲਾ ਲਾ ਕੇ ਦੋ ਸੇਮ ਜੰਮੇ ਆ। ਜਸਮੀਤ, ਇਸ ਲਈ ਬੁਲਾਇਆ ਮੈਨੂੰ ਇੱਥੇ? ਮੈਂ ਰਿਸ਼ਤਾ ਲੈ ਕੇ ਆਇਆ ਤੇ ਇਹ ਮੇਰੀ ਬੇਇੱਜ਼ਤੀ ਕਰੀ ਜਾਂਦੇ ਆ। ਉੱਤੇ ਚਲੀਏ? ਉੱਪਰ ਵੀ ਚਲੇ ਚੱਲਦੇ ਆ। ਇਹ ਥਾਲੀ ਕਾਹਦੇ ਲਈ ਚੱਕੀ ਆ? ਇਹ ਮੈਂ ਵੈਸੀ ਚੱਕੀ ਸੀ। ਵੈਸੇ ਚੱਕਣੀ ਸੀ, ਬਾਲਟੀ ਚੱਕ ਲੈਂਦੀ। ਕਮ ਸੇ ਕਮ ਭਲੇਖਾ ਤਾਂ ਪੈਂਦਾ ਕਿ ਜੱਟਾਂ ਦੀ ਕੁੜੀ ਧਾਰ ਚੁੱਕ ਕੇ ਆਈ ਆ। ਖੈਰ, ਇਹ ਥਾਲੀ 'ਚ ਕੀ ਹੈ? ਰਖੜੀ ਹੈ। ਰੱਖੜੀ? ਰੋਕੇ ਤੇ ਰੱਖੜੀ ਬੰਨੇਗੀ? ਬੇਟੇ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੀ ਆ? ਆਪਾਂ ਜੱਟ ਹੁੰਨੇ ਆ। ਜੱਟਾਂ ਦੇ ਸ਼ਗਨ ਦੇ ਵਿੱਚ ਜਾਂ ਰਿੰਗ ਪੈਂਦੀ ਆ ਜਾਂ ਰੱਫੜ। ਮੈਂ ਨਹੀਂ ਬਣਨੀ ਰਖੜੀ, ਪਿੰਕੀ ਭਾਬੀ ਨੇ ਬਣਨੀ ਹੈ ਇਹਨਾਂ ਦੀ। ਹਾਂਜੀ ਚਲੋ ਉੱਤੇ। ਪਿੰਕੀ ਭਾਬੀ ਦੀ ਤਬੀਅਤ ਨਾ ਬਹੁਤ ਖਰਾਬ ਹੈ। ਕੀ ਹੋਇਆ ਪਿੰਕੀ ਨੂੰ? ਅਬ ਕੈਂਸਰ ਹੋ ਗਿਆ ਜੀ। ਉਹ ਸ਼ੁਕਰਾ ਭਰਾਵਾ, ਮੈਂ ਤਾਂ ਡਰ ਹੀ ਗਿਆ ਸੀ ਕਿਤੇ ਜ਼ਿਆਦਾ ਬਿਮਾਰ ਆ। ਆਜੋ। ਜਦੋਂ ਆਈ ਸੀ ਚੰਗੀ ਭਲੀ ਸੀ, 2 ਦਿਨ 'ਚ ਇਕੱਠੀ ਹੋ ਗਈ। ਪਿੰਕੀ ਭਾਬੀ ਦੇਖੋ ਤੇ ਕੌਣ ਹੈ। ਮੈਂ ਦੇਖਦਾ ਨਾ। ਭੈਣੇ ਠੀਕ ਆ ਨਾ ਤੂੰ? ਮੈਂ ਤਾਂ ਤੁਹਾਨੂੰ ਉਹ ਨਾ ਬੋਲ ਨਾ, ਐਵੇਂ ਜੇ ਖੰਗ ਆ ਗਈ ਤਾਂ ਸਾਰਿਆਂ ਨੂੰ ਕੈਂਸਰ ਹੋ ਜਾਊਗਾ। ਇੱਕ ਕੈਂਸਰ ਲੱਗਦੀ ਬਿਮਾਰੀ ਹੁੰਦੀ ਆ? ਕਿਤੇ ਨੀਰੂ ਨੂੰ ਨਾ ਹੋ ਜਵੇ। ਇਹ ਤਾਂ ਨਹਾਉਂਦੀਆਂ ਵੀ ਇਕੱਠੀਆਂ ਨੇ। ਚਾਚਾ ਜੀ। ਭੈਣੇ, ਮੈਂ ਜਸਮੀਤ ਨਾਲ ਵਿਆਹ ਕਰਾਉਣਾ ਚਾਹਣਾ। ਤੈਨੂੰ ਪਸੰਦ ਆ ਨਾ? ਹੈ ਉਹ ਐਡੇ ਗੰਦੇ ਇਸ਼ਾਰੇ ਤਾਂ ਕੋਈ ਭਾਈ ਨਹੀਂ ਕਰਦਾ ਜਿੱਡੇ ਤੇਰੀ ਭੈਣ ਲੱਗੀਆ ਕਰਨ। ਓਏ ਉਹ ਭੈਣ ਨੇ ਕਦੇ ਕਿਸੇ ਨੂੰ ਇਸ਼ਾਰਾ ਨਹੀਂ ਨਾ ਕੀਤਾ ਜੀ। ਇਹਨੂੰ ਤਾਂ ਵਿਚਾਰੀ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਤੇ ਕਿਹੜਾ ਇਸ਼ਾਰਾ ਕਰੀਦਾ। ਆਹੋ, ਸਾਡੀਆਂ ਧੀਆਂ ਭੈਣਾਂ ਹੀ ਗੰਦੇ ਗੰਦੇ ਇਸ਼ਾਰੇ ਕਰਕੇ ਵੱਡੀਆਂ ਹੋਈਆਂ। ਓਏ ਹੁਣ ਕੀ ਕਹਿੰਦੀ ਆ? ਭੈਣ ਪੁੱਛਦੀ ਆ ਵੀ ਤੁਹਾਨੂੰ ਇਹ ਰਿਸ਼ਤਾ ਮਨਜ਼ੂਰ ਆ ਨਾ? ਦੱਸੋ ਚਾਚਾ ਜੀ।
ਮੁੰਡਾ ਓਕੇ ਆ? ਮੁੰਡਾ ਤਾਂ ਓਕੇ ਆ, ਪਰ ਮੈਨੂੰ ਭੈਣ ਨਹੀਂ ਬਹੁਤੀ ਓਕੇ ਲੱਗਦੀ। ਕੈਂਸਰ ਹੈ ਨਾ? ਚਲੋ ਜੀ, ਚਾਚਾ ਜੀ ਵੱਲੋਂ ਤਾਂ ਓਕੇ ਆ। ਭਾਬੀ ਹੁਣ ਨਾ ਤੁਸੀਂ ਇਹਨਾਂ ਨੂੰ ਰੱਖੜੀ ਉਹ ਬੰਨੋ। ਨਾ ਨਾ ਨਾ, ਰੱਖੜੀ ਨਹੀਂ, ਕੈਂਸਰ ਆ ਭੈਣ ਨੂੰ। ਓਏ ਕੈਂਸਰੀ ਆ, ਕੋਈ ਪਾਸਾ ਤਾਂ ਨਹੀਂ ਮਰਿਆ ਕਿ ਹੱਥ ਪੈਰ ਨਹੀਂ ਚੱਲਦੇ। ਬੰਨੋ ਰੱਖੜੀ। ਆ ਲਓ, ਲੈ ਭੈਣੇ, ਔਖੀ ਸੌਖੀ ਬੰਦੇ ਰੱਖੜੀ। ਰੁਪਏ ਬਣਾ ਲਾ ਰੱਖੜੀ। ਰਜਾਈ ਚੱਕ ਲਓ। ਉਹ ਨਹੀਂ ਨਹੀਂ, ਕੰਬਣੀ ਲੱਗਦੀ ਹੈ ਨਾ। ਉਹ ਯਾਰ ਕੰਬਣੀ ਨੂੰ ਅਸੀਂ ਕਾਂਗੜੇ ਆ ਕੇ ਰੱਖੜੀ ਬੰਨਣ ਲੱਗੇ ਆ। ਉਹ ਮੈਂ ਤਾਂ ਜੀ ਬਿਮਾਰੀ ਕਰਕੇ ਕਹਿਣਾ। ਲਓ ਬੰਨੀ ਗਈ। ਹਾਂ ਹਾਂ, ਹੁਣ ਠੀਕ ਆ, ਚਲਿਏ। ਚਲੋ। ਹਾਂ ਇੱਕ ਤਾਂ ਮਿੰਟ ਲਾਉਂਦੀ ਆ ਕਾਮਰੇਡ ਵਾਂਗੂ ਬਾਹ ਖੜੀ ਕਰਨ ਨੂੰ, ਹੁਣ ਕੀ ਕਹਿੰਦੀ ਆ? ਭੈਣ ਕਹਿੰਦੀ ਹੈ ਵੀ ਮੇਰੇ ਜਿਉਂਦੇ 'ਚ ਵਿਆਹ ਕਰ ਦਿਓ। ਉਹ ਯਾਰ ਵਿਆਹ 'ਚ ਇਹਨੇ ਲੁੱਡੀਆਂ ਪਾਉਣੀਆਂ, ਹੱਥ ਪੈਰ ਤਾਂ ਇਹਦੇ ਚੱਲਦੇ ਨਹੀਂ। ਚਲੋ, ਕੈਂਸਰ ਵਾਲੇ ਕੋਲ ਬਾਹਲਾ ਚਿਰ ਨਹੀਂ ਖੜੀ ਦਾ ਹੁੰਦਾ। ਚੰਗਾ ਭੈਣੇ, ਆਪਣਾ ਖਿਆਲ ਰੱਖੀ। ਹਾਏ ਆ ਨੀਰੂ ਕਿਵੇਂ ਆ? ਆ ਨੀਰੂ ਕਿਵੇਂ ਆ? ਦਾਰੂ ਪਿਆ ਪਿਆ ਮਾਰਤਾ ਪਤੰਦਰਾਂ ਨੇ। ਕੀ ਕਰਦੀ ਸੀ? ਡੋਂਟ ਡਿਸਟਰਬ। ਉਲਟੀ ਕਰਦੀ ਸੀ ਨੀਰੂ। ਨੀਰੂ ਡੁੱਬ ਜਾਣੀ ਹੈ। ਤੂੰ ਇਹ ਕੀ ਕਾਰਾ ਕਰ ਲਿਆ? ਕੁਛ ਨਹੀਂ ਹੋਇਆ ਜੀ। ਹਜੇ ਕਹਿੰਦੀ ਕੁਛ ਨਹੀਂ ਹੋਇਆ, ਸਾਰਾ ਕੁਝ ਤਾਂ ਹੋ ਗਿਆ। ਮੈਂ ਤੈਨੂੰ ਕੱਲੀ ਨੂੰ ਮੰਗਿਆ ਸੀ, ਨਾ ਕਿ ਬਾਏ 1 ਗੈਟ 1 ਫ੍ਰੀ ਮੰਗਿਆ ਸੀ। ਮੇਰੀ ਗੱਲ ਤਾਂ ਸੁਣੋ। ਕੀ ਸੁਣਾ? ਹੁਣ ਸੁਣਨ ਨੂੰ ਕੀ ਰਹਿ ਗਿਆ ਬਾਕੀ? ਹਜੇ ਤਾਂ ਤੇਰੀ ਘਰ ਵਾਲੇ ਨਾਲ ਬਣਦੀ ਨਹੀਂ। ਜੇ ਬਣਦੀ ਹੁੰਦੀ ਤੇਰਾ ਕੀ ਬਣਦਾ? ਤੂੰ ਤਾਂ ਉਲਟੀਆਂ ਕਰ ਕਰ ਖਾਲੀ ਹੋ ਜਾਂਦੀ। ਮੇਰੇ ਨਾਲ ਤਾਂ ਜੱਟੀਆਂ ਪ੍ਰੇਮ ਰੋਗ ਵਾਲੀ ਕੀਤੀ। ਪਵਰੇ ਨੇ ਖਿਲਾਇਆ, ਫੂਲ ਫੂਲ ਕੋ ਲੈ ਗਿਆ ਰਾਜਕੁਮਾਰ। ਚੱਲ ਮੇਰੇ ਨਾਲ ਹਸਪਤਾਲ। ਕਾਹਦੇ ਲਈ? ਤੇਰਾ ਭਾਰ ਘਟਾਉਣ ਲਈ। ਹਾਏ ਅੱਲਾ। ਮੇਰੀ ਛੱਤ ਥੱਲੇ ਕੋਈ ਬਗਾਨੀ ਸ਼ਹਿ ਨਹੀਂ ਪਾਲ ਸਕਦੀ। ਮੈਂ 4 ਕਿਰਾਏਦਾਰ ਰੱਖੇ ਸੀ, ਮੈਂ ਇੱਥੇ 5ਵਾਂ ਨਹੀਂ ਰਹਿਣ ਦੇਣਾ। ਚੱਲ ਚੱਲ ਜਲਦੀ ਜਲਦੀ ਕਰ। ਮੇਰੀ ਗੱਲ- ਜਲਦੀ ਕਰ ਸ਼ਾਬਾਸ਼। ਮੇਰੀ ਗੱਲ ਤਾਂ ਸੁਣੋ। ਚੱਲ ਮੇਰਾ ਛੋੜਾ ਮਿੱਠਾ, ਚੱਲ ਚੱਲ ਮੇਰੀ ਲਾਡੋ। ਮੇਰੀ ਗੱਲ ਤਾਂ ਸੁਣੋ। ਮੇਰੀ ਚੱਲ ਤੁਰ ਤੁਰ। ਹੁਣ ਵਿਚਰਦੀ ਕਿਉਂ ਆ? ਤੁਰ। ਬੈਠ ਇੱਥੇ, ਬੈਠ ਬੈਠ ਬੈਠ। ਡਾਕਟਰ ਸਾਹਿਬ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਹਾਂਜੀ, ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਪਤੀ ਹੋ ਕੇ ਤੁਹਾਨੂੰ ਇਹ ਜੀ ਗੱਲ ਕਰਦੇ ਸ਼ਰਮ ਨਹੀਂ ਆਉਂਦੀ? ਡਾਕਟਰ ਸਾਹਿਬ, ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਇਹ ਬੱਚਾ ਕਿਸੇ ਦੂਸਰੇ ਪਤੀ ਦਾ। ਹੁਣ ਸ਼ਰਮ ਆਉਂਦੀ ਹੈ ਡਾਕਟਰ? ਉਹ ਤੁਹਾਡੀ ਸ਼ਕਲ ਤਾਂ ਉਹਨਾਂ ਨਾਲ ਮਿਲਦੀ ਹੈ। ਹਾਂ, ਇਹਦੇ ਜੁੜਵੇਂ ਭਰਾ ਨਾਲ ਮਿਲਦੀ ਆ। ਪਰ ਤੁਸੀਂ ਇਸ ਗੱਲ ਤੋਂ ਕੀ ਲੈਣਾ? ਜੇ ਤੁਸੀਂ ਹੋਰ ਦੇਰ ਕਰਤੀ, ਦੁਨੀਆ ਤੇ ਤੀਸਰਾ ਹਮਸ਼ਕਲ ਆ ਜਾਣਾ। ਤੁਸੀਂ ਜਲਦੀ ਕਰੋ ਪਲੀਜ਼। ਪਰ ਕਰਨਾ ਕੀ ਹੈ? ਮੈਂ ਦੱਸਣਾ ਕੀ ਕਰਨਾ। ਤੁਸੀਂ ਜੋ ਮਰਜ਼ੀ ਕਰੋ, ਪਰ ਸਾਨੂੰ ਇਹ ਬੱਚਾ ਨਹੀਂ ਚਾਹੀਦਾ। ਮੇਰੀ ਗੱਲ ਤਾਂ ਕੀ ਸੁਣੋ। ਸੁਣਾ ਮੈਂ ਤੇਰੀ ਗੱਲ? ਤੇ ਤਾਂ ਵਿਸ਼ਵਾਸ ਤਾਂ ਚੱਕਿਆ ਗਿਆ, ਕਿਤੇ ਮੈਂ ਤਾਂ ਹੱਥ ਨਾ ਚੁਕਵਾ ਲਈ। ਸਾਲਾ ਸੋਹਣੀ ਜਨਾਨੀ ਤੇ ਹੱਥ ਕਿਤੇ ਚੱਕਣ ਨੂੰ ਜੀ ਕਰਦਾ। ਜਲਦੀ ਕਰੋ ਡਾਕਟਰ ਸਾਹਿਬ, ਪਲੀਜ਼ ਜਲਦੀ ਕਰੋ। ਤੁਰ 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 ਤੁਰ, ਜਲਦੀ ਕਰ। ਪਤਾ ਨਹੀਂ ਹੁਣ ਅੰਦਰ ਜਾ ਕੇ ਕਿੱਡੇ ਕਿੱਡੇ ਟੀਕੇ ਲਾਉਣਗੇ। ਵੈਸੇ ਡਾਕਟਰ ਸਾਹਿਬ, ਤੁਸੀਂ ਪਹਿਲਾਂ ਥੀਏਟਰ ਕਰਦੇ ਸੀ ਨਾ? ਹਾਂਜੀ, ਦਿਨੇ ਮੈਂ ਕਲੀਨਿਕ 'ਚ ਕੰਮ ਕਰਦੀ ਆ ਤੇ ਸ਼ੌਂਕ ਲਈ ਥੀਏਟਰ ਕਰਦੀ ਆ ਸ਼ਾਮ ਨੂੰ। ਪਰ ਤੁਹਾਨੂੰ ਕਿਵੇਂ ਪਤਾ? ਉਹ ਤੁਹਾਡੇ ਬ੍ਰਦਰ ਨੇ ਦੱਸਿਆ ਹੋਣਾ। ਖੈਰ, ਤੁਹਾਨੂੰ ਬ੍ਰਦਰ ਨਾਲ ਵੀ ਮਿਲਾਈ ਦਿੰਨੀ ਆ। ਅੱਛਾ, ਉਹ ਵੀ ਨਾਲ ਆਏ ਨੇ? ਨਾਲ ਕਾਹਨੂੰ ਆਏ ਨੇ? ਆਈ ਐਮ ਸੌਰੀ ਨੀਰੂ, ਮੇਰੇ ਕਰਕੇ ਤੈਨੂੰ ਕਿੰਨੀ ਤਕਲੀਫ ਸਹਿਣੀ ਪੈ ਰਹੀ ਆ। ਪਰ ਸਾਲੇ ਪਾਲੀ ਦੀ ਹਿੰਮਤ ਕਿਵੇਂ ਪਈ? ਸ਼ਾਇਦ ਤਾਂ ਤੁਸੀਂ ਐਕਟਰ ਬਣਨ ਆਏ ਸੀ, ਪਰ ਤੁਹਾਡੀ ਜ਼ਿੰਦਗੀ ਤਾਂ ਡਰਾਮਾ ਬਣ ਕੇ ਰਹਿ ਗਈ। ਡਰਾਮਾ ਤਾਂ ਠੀਕ ਸੀ, ਪਰ ਜਿਹੜਾ ਬਾਹਰ ਬੈਠਾ ਨਾ, ਇਹ ਮੈਨੂੰ ਡਰਮ ਬਣਾਉਣ ਨੂੰ ਫਿਰਦਾ ਹੈ। ਨਦੀਆਂ ਨਾ ਕੱਢ। ਚੱਲ ਚੱਲ ਕੇ ਉਹਨੂੰ ਦੱਸ ਵੀ ਸਭ ਠੀਕ ਹੈ। ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ। ਥੋੜੀ ਜਿਹੀ ਬਦਹਜ਼ਮੀ ਸੀ, ਹੁਣੇ ਠੀਕ ਨੇ। ਡਾਕਟਰ ਸਾਹਿਬ, ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ? ਹੋਰ ਕਿਤੇ ਕੱਲ ਨੂੰ ਖੱਟੀਆਂ ਬੀਆਂ ਚੂਸਣ ਲੱਗੀ, ਮੇਰਾ ਤਾਂ ਸਾਰਾ ਖੂਨ ਹੀ ਚੂਸਿਆ ਜਾਣਾ। ਟੈਨਸ਼ਨ ਨਾ ਲਓ ਜੀ, ਬਦਹਜ਼ਮੀ ਕਰਕੇ ਥੋੜੀ ਜਿਹੀ ਉਲਟੀਆਂ ਲੱਗ ਗਿਆ ਸੀ। ਬਾਕੀ ਤੁਸੀਂ ਖੁਸ਼ੀ-ਖੁਸ਼ੀ ਆਪਣੀ ਘਰਵਾਲੀ ਨੂੰ ਘਰ ਲੈ ਕੇ ਜਾ ਸਕਦੇ ਹੋ। ਚੰਗਾ ਭਾਬੀ ਜੀ। ਸੂਬੇਦਾਰ ਸਾਹਿਬ, ਹੁਣਾ ਸੁਨਸਾਨ ਰਾਤ ਕਿਉਂ ਆ ਗਏ ਤੁਸੀਂ? ਇਸ ਕਰਕੇ ਕਿ ਸਾਨੂੰ ਕੋਈ ਡਿਸਟਰਬ ਨਾ ਕਰ ਸਕੇ। ਸਭ ਤੋਂ ਜ਼ਿਆਦਾ ਡਿਸਟਰਬ ਤਾਂ ਤੂੰ ਕਰਦਾ ਹੈ। ਕੀ ਕਿਹਾ? ਕੁਛ ਨਹੀਂ, ਤੁਸੀਂ ਸਕੂਟਰ ਚਲਾਓ। ਸਕੂਟਰ ਕੀ ਮੈਂ ਸਵਾਹ ਚਲਾਵਾਂ? ਮੇਰੇ ਤਾਂ ਸਾਲੇ ਸਾਹ ਚੱਲਣੇ ਔਖੇ ਹੋਏ ਪਏ ਨੇ। ਤੂੰ ਇੱਧਰ ਆ। ਇੱਧਰ ਕਿੱਧਰ? ਮੁਕਾ ਕੇ ਰਹੂਗਾ ਜੱਟ। ਮੇਰੀ ਗੱਲ ਸੁਣ ਨੀਰੂ, ਮੈਂ ਬਹੁਤ ਅੱਕਿਆ ਹੋਇਆ। ਅੱਜ ਮੈਂ ਤੇਰੇ ਨਾਲ ਇੱਥੇ ਗੱਲ ਮੁਕਾ ਕੇ ਘਰੇ ਜਾਣਾ ਜਾਂ ਤੇਰੇ ਨਾਲ ਜੱਬ ਮੁਕਾ ਕੇ ਘਰੇ ਜਾਣਾ। ਹਾਏ ਅੱਲਾ। ਵੇਖ ਨੀਰੂ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਮੈਂ ਤੈਨੂੰ ਆਪਣੇ ਸਾਰੇ ਮੈਡਲ ਪਾ ਦੂੰਗਾ। ਪਰ ਵਿਆਹ 'ਚ ਤਾਂ ਜੀ ਮੰਗਲ ਸੂਤਰ ਪਾਈਦਾ। ਉਹ ਯਾਰ, ਬੰਦੇ ਨੇ ਆਪਣੇ ਪ੍ਰੋਫੈਸ਼ਨ ਮੁਤਾਬਕ ਹੀ ਪਾਉਣੇ ਆ। ਉਹ ਜੇ ਹੁਣ ਮੈਂ ਫੌਜੀਆਂ ਤਾਂ ਮੈਡਲ ਹੀ ਪਾਉਂਗਾ। ਦੇਖ, ਇੱਕ ਨਾ ਇੱਕ ਦਿਨ ਤੇਰੇ ਘਰ ਵਾਲੇ ਨੇ ਤੈਨੂੰ ਛੱਡ ਜਾਣਾ। ਮੇਰੇ ਕੋਲੋਂ ਲਿਖਾ ਲਾ। ਭਾਵੇਂ ਸਾਰਾ ਪਿੰਡ ਮਰ ਜਾਏ ਜੀ, ਪਰ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ। ਕੀ ਮਤਲਬ? ਭਾਵੇਂ ਉਹ ਛੱਡ ਵੀ ਜਾਣ, ਮੈਂ ਤਾਂ ਵੀ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ। ਕੀ ਗੱਲ, ਸ਼ਾਹਰੁਖ ਖਾਨ ਸੋਚੀ ਫਿਰਦੀਆਂ ਆਪਣੇ ਲਈ? ਤੈਨੂੰ ਤਾਂ ਘੁੱਗੀ ਭਲੇ ਵਰਗੇ ਹੀ ਟੱਕਰਨੇ ਆ। ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ। ਉਹ ਯਾਰ, ਮੈਂ ਕਿਰਪਾਲ ਸਿੰਘ ਗਿੱਲ ਆ, ਨਾ ਕਿ KPS ਗਿੱਲ, ਜਿਹੜਾ ਤੈਨੂੰ ਮੇਰੇ ਕੋਲ ਡਰ ਲੱਗਦਾ। ਹੈਪੀ,
ਇਹ ਸਾਲਾ ਜੋਕਰ ਜੇ ਇੱਥੇ ਵੀ ਆ ਗਿਆ ਜੋਕਰ ਰਹੂ ਤੇਰਾ ਪਿਓ ਸਾਲਿਆ ਤੇਰਾ ਵੀ ਤਾਂ ਦਾਦਾ ਲੱਗਿਆ ਲੱਗੀ ਜਾਵੇ ਸਵੀਟੀ ਇਹੀ ਆ ਉਹ ਜਨਾਨੀ ਜਿੰਨੇ ਤੇਰੇ ਪੱਲੇਦਾਰ ਫੈਂਟੇ ਸੀਗੇ ਸਵੀਟੀ ਤੂੰ ਠੀਕ ਹੈ ਨਹੀਂ ਤਾਂ ਬਾਦਸ਼ਾਹ ਜੀ ਹੈ ਓਕੇ ਚਾਚਾ ਤੂੰ ਇਹ ਜਨਾਨੀ ਛੱਡ ਦੇ ਐਂ ਕਿਵੇਂ ਛੱਡਦਾ ਮਸਾ ਤਾਂ ਹੱਥ ਆਈ ਆ ਯਾਰ ਹੈਪੀ ਇਹ ਹੈ ਕੌਣ ਅੰਡਰਟੇਕਰ ਦੀ ਭੈਣ ਯਾਰ ਝੂਠ ਬੋਲਦਾ ਹੈ ਉਹ ਅੰਗਰੇਜ਼ ਹੈ ਪੰਜਾਬਣ ਨਾਲੇ ਗੋਰੇ ਤਾਂ ਵੈਸੇ ਨਹੀਂ ਕਿਸੇ ਨੂੰ ਭੈਣ ਬਣਾਉਂਦੇ ਚਾਚਾ ਤੂੰ ਮਕਾਨ ਛੱਡਣਾ ਕਿ ਨਹੀਂ ਨਹੀਂ ਛੱਡਣਾ ਸਾਲਿਓ ਦੇਖਦੇ ਕੀ ਹੋ ਚੱਕ ਲੋ ਜੱਟ ਐਂਡ ਜੂਲੀਅਟ ਨੂੰ ਹਾਏ ਦੀਦੀ ਤੂੰ ਕਿੱਥੇ ਚਲੀ ਗਈ ਹੁਣ ਮੇਰੀ ਪਿੱਠ ਤੇ ਸਾਬਣ ਕੌਣ ਲਾਊਗਾ ਚਾਚਾ ਜੀ ਪਾਣੀ ਤੇ ਪੀ ਲਓ ਮੈਨੂੰ ਨਫ਼ਰਤ ਹੈ ਇਸ ਪਾਣੀ ਤੋਂ ਪਰਾਂ ਲੈ ਜਾ ਸੂਬੇਦਾਰ ਸਾਹਿਬ ਪੀ ਲੋ ਪਾਣੀ ਨੇ ਕੀ ਵਿਗਾੜਿਆ ਤੁਹਾਡਾ ਸਾਲੇ ਸਾਰਾ ਕੁਝ ਮੇਰਾ ਹੀ ਤਾਂ ਵਿਗਾੜਿਆ ਤੇਰਾ ਕੀ ਵਿਗਾੜਿਆ ਤੇਰੇ ਕੋਲ ਤਾਂ ਦੂਜੀ ਵੀ ਆ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਅਸੀਂ ਵੀ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਉਹਨੂੰ ਬਚਾਉਣ ਦੀ ਸਾਲਿਆਂ ਨੂੰ ਬਚਾਉਣਾ ਕਹਿੰਦੇ ਆ ਬਚਾ ਤਾਂ ਉਹਨੂੰ ਮੈਂ ਰਿਹਾ ਸੀ ਮੇਰੇ ਸਾਲੇ ਦੇ ਮੈਨੂੰ ਆਏ ਟੁੱਟ ਕੇ ਪੈ ਗਏ ਜਿਵੇਂ ਕੌਡੀ ਪਾਉਣ ਕੇ ਰੇਡਰ ਨੂੰ ਜਾਫੀ ਪੈਂਦੇ ਹੁੰਦੇ ਆ ਮੇਰੀਆਂ ਅੱਖਾਂ ਸਾਹਮਣੇ ਨੀਰੂ ਪਾਣੀ ਦੇ ਵਿੱਚ ਆਏ ਰੁੜ ਗਈ ਜਿਵੇਂ ਸੂਏ ਦੇ ਵਿੱਚ ਨਹਾਉਣ ਲੱਗੇ ਢਿੱਲੇ ਲਾਸਟਿਕ ਵਾਲਾ ਕੱਛਾ ਰੁੜਦਾ ਹੁੰਦਾ ਕਿਹਨੇ ਮਾਰਿਆ ਮੇਰੀ ਭੈਣ ਨੂੰ ਤੁਹਾਡੀ ਭੈਣ ਇਹਨੂੰ ਦੱਸ ਕਿਹਨੇ ਮਾਰਿਆ ਵੱਡਾ ਜੇਮਸ ਬੌਂਡ ਇਹ ਕਰੂਗਾ ਤਹਿਕੀਕਾਤ ਉਹਨੇ ਤਾਂ ਭਾਈ ਆਪ ਹੀ ਰਹਿ ਛਾਲ ਮਾਰਤੀ ਸਾਲੇ ਆਪ ਕੋਈ ਨਹੀਂ ਮਾਰੀ ਸੀ ਛਾਲ ਤੁਹਾਡੀਆਂ ਕਰਤੂਤਾਂ ਤੋਂ ਤੰਗ ਹੋ ਕੇ ਛਾਲ ਮਾਰੀ ਸੀ ਤੂੰ ਕੀ ਕੀਤਾ ਪਿਆ ਸੀ ਉਹਨੂੰ ਖੁੱਲ ਕੇ ਦੱਸੋ ਸੂਬੇਦਾਰ ਸਾਹਿਬ ਖੁੱਲ ਕੇ ਉਹ ਮੈਨੂੰ ਨਾ ਖਲਾ ਇੱਕ ਵਾਰੀ ਤੇਰੀ ਭੈਣ ਨਾਲ ਖੁੱਲਣ ਦੀ ਕੋਸ਼ਿਸ਼ ਕੀਤੀ ਸੀ ਦੇਖ ਲੈ ਉਹਦਾ ਕੀ ਹਾਲ ਹੋਇਆ ਸਾਲੇ ਉਹਦੇ ਨਾਲ ਤਾਂ ਮੇਰੇ ਨਾਲ ਮੇਰਾ ਮਤਲਬ ਮੇਰੇ ਵਰਗੇ ਕਿਸੇ ਚੱਜ ਦੇ ਬੰਦੇ ਨਾਲ ਵਿਆਹੀ ਹੁੰਦੀ ਜਿਹੜੀ ਨਹਿਰ 'ਚ ਡੁੱਬ ਕੇ ਮਰੀ ਆ ਉਸੇ ਨਹਿਰ 'ਚ ਕਿਸ਼ਤੀ 'ਚ ਬੈਠ ਕੇ ਮੇਰੇ ਨਾਲ ਉਹਨੇ ਚੱਪੂ ਚਲਾਉਣਾ ਸੀ ਸੌਰੀ ਚਾਚਾ ਜੀ ਬਸ ਕਰੋ ਜੋ ਹੋਣਾ ਸੀ ਹੋ ਗਿਆ ਨਾ ਕੁਝ ਵੀ ਨਹੀਂ ਹੋਇਆ ਸੀ ਅਜੇ ਤੱਕ ਨਾਲੇ ਤੈਨੂੰ ਵੱਧ ਪਤਾ ਮੇਰੇ ਨਾਲੋਂ ਬੈਠੀ ਆਈਡੀਆ ਲਾਈ ਜਾਂਦੀ ਆ ਆਪਣੇ ਹਾਏ ਅੱਲਾ ਬਸ ਅੱਲਾ ਅੱਲਾ ਕਹਿੰਦੀ ਅੱਲਾ ਨੂੰ ਪਿਆਰੀ ਹੋ ਗਈ ਮੇਰੀ ਭੈਣ ਹੁਣ ਮੇਰੇ ਆ ਗੁੱਟ ਤੇ ਲੱਕੜੀ ਕੌਣ ਬੰਨੂਗਾ ਸਾਲੇ ਤੇਰੇ ਤਾਂ 50 ਬੰਨ ਦੇਣਗੇ ਮੇਰੀ ਪੱਗ ਦੀ ਪੂੜੀ ਕੌਣ ਕਰਾਇਆ ਕਰੂ ਉਹ ਵੀ ਖਿੱਚ ਕੇ ਚਲੋ ਛੱਡੋ ਮੇਰੀ ਭੈਣ ਨੇ ਆ ਮਹੀਨੇ ਦਾ ਕਿਰਾਇਆ ਤਾਂ ਭਰੇ ਹੋਇਆ ਉਹਦੀ ਜਗ੍ਹਾ ਤੇ ਮੈਂ ਰਹਿ ਲਾਂ ਫੇਟੇ ਮੂੰਹ ਤੇਰੇ ਜੰਮਣ ਦੇ ਸਾਲੇ ਮੇਰੇ ਬਾਪੂ ਜੀ ਸਹੀ ਕਹਿ ਗਏ ਸੀ ਕਿ ਸਹੁਰੇ ਘਰ ਜਵਾਈ ਤੇ ਭੈਣ ਘਰ ਭਾਈ ਕੁੱਤਾ ਹੁੰਦਾ ਸਾਲਾ ਕਹਿੰਦਾ ਮੈਂ ਭੈਣ ਦੀ ਥਾਂ ਤੇ ਰਹਿ ਲਿਆ ਕਰਾਂ ਤੂੰ ਭੈਣ ਤਾਂ ਕੀ ਤੂੰ ਤਾਂ ਸਾਲਾ ਭੈਣ ਦੀ ਗਾਲ ਵੀ ਡਿਜ਼ਰਵ ਨਹੀਂ ਕਰਦਾ ਤੈਨੂੰ ਤਾਂ ਮੈਂ ਖੁੱਲ ਕੇ ਇਹ ਵੀ ਨਹੀਂ ਕਹਿ ਸਕਦਾ ਤੇਰੀ ਭੈਣ ਨੂੰ ਸਾਲਿਆ ਨੀਰੂ ਲਵ ਯੂ